ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਮਾਰਚ ਮਹੀਨੇ ਦੀ ਆਖਰੀ ਤਰੀਕ ਆ, 31 ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500। ਮੈਡੀਕੇਅਰ ਦੇ ਲਈ ਅਪਲਾਈ ਕਰਨਾ ਚਾਹੁੰਦੇ ਹੋ, ਚੱਲ ਰਹੇ ਮੈਡੀਕੇਅਰ ਦੇ ਵਿੱਚ ਚੇਂਜਸ ਕਰਵਾਉਣਾ ਚਾਹੁੰਦੇ ਹੋ, ਜਾਂ ਵੱਖ-ਵੱਖ ਪਲਾਨਸ ਬਾਰੇ ਜਾਣਕਾਰੀ ਹਾਸਲ ਕਰਨੀ ਹੈ, ਹੋਮ, ਆਟੋ, ਕਮਰਸ਼ੀਅਲ ਇੰਸ਼ੋਰੈਂਸ ਦੇ ਬਾਰੇ ਜਾਣਕਾਰੀ ਹਾਸਲ ਕਰਨੀ ਹੈ, ਹੈਲਥ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ ਬਾਰੇ ਪਤਾ ਕਰਨਾ ਹੋਵੇ ਤਾਂ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 4082722500। US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇਟੇਡ ਕਿਆਣਾ 4159090503। ਮਨਜੀਤ ਸਿੰਘ ਕਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ ਅਮਰਜੀਤ ਸਿੰਘ ਦਸਾਂਝ ਸਨੀ ਪਰੇਵਾਲ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਪਰਮਜੀਤ ਸਿੰਘ ਦਿਓਲ ਫਰੈਸਨੋ, ਜਰਨੈਲ ਸਿੰਘ ਜੌਹਲ, ਹਰਨੇਕ ਸਿੰਘ ਪਾਵਲਾ ਰੈਂਟਨ ਵਾਸ਼ਿੰਗਟਨ, ਧਰਮ ਸਿੰਘ ਫਾਵਲਰ, ਸਰਬਜੀਤ ਸਿੰਘ ਰੈਂਡਨ ਗੈਸ ਐਂਡ ਫੂਡ ਐਲਕੋ ਨਵਾਡਾ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਗੁਰਮੇਲ ਸਿੰਘ ਬਲਬੀਰ ਬਾਸੀ ਐਲਗਰੋ, ਕਰਨੈਲ ਸਿੰਘ ਰੰਧਾਵਾ ਟਰਲੌਕ। ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਸੈਕਰਾਮੈਂਟੋ ਦੇ ਵਿੱਚ ਇੱਕ ਲੇਡੀ ਨੂੰ $3.2 ਮਿਲੀਅਨ ਦਾ EDT ਜੋ ਅਨਪਲਾਇਮੈਂਟ ਆਫਿਸ ਹੈਗਾ, ਉਹਦੇ ਨਾਲ ਫਰਾਡ ਕਰਨ ਦੇ ਸੰਬੰਧ ਦੇ ਵਿੱਚ 8 ਸਾਲਾਂ ਦੀ ਸਜ਼ਾ ਸੁਣਾਈ ਗਈ ਹੈਗੀ ਆ। ਇਸ ਬੀਬੀ ਦਾ ਨਾਮ ਜਿਹੜਾ ਆ ਜੇਮੀ ਵਿਲੀਅਮਸ ਮੇਜਰ ਕਰਕੇ ਦੱਸਿਆ ਗਿਆ ਆ, ਜਿਹਦੇ ਉੱਤੇ 10 ਕਾਊਂਟ EDD ਡਿਪਾਰਟਮੈਂਟ ਵੱਲੋਂ, ਇੰਪਲਾਇਮੈਂਟ ਡਿਵੈਲਪਮੈਂਟ ਡਿਪਾਰਟਮੈਂਟ ਵੱਲੋਂ ਲਾਏ ਗਏ ਆ ਤੇ ਉਸ ਤੋਂ ਬਾਅਦ ਉਹਨੂੰ ਜਿਹੜੀ ਆ ਸਜ਼ਾ ਸੈਕਰਾਮੈਂਟੋ ਦੇ ਡਿਸਟ੍ਰਿਕਟ ਅਟਾਰਨੀ ਆਫਿਸ ਵੱਲੋਂ ਹੋਈ ਆ 8 ਸਾਲਾਂ ਦੀ। ਕਹਿੰਦੇ ਵੀ $2.9 ਮਿਲੀਅਨ ਦਾ ਇਹਨਾਂ ਨੇ ਜਿਹੜਾ ਆ ਫਰਾਡ ਕੀਤਾ ਸੀਗਾ। ਵੱਖ-ਵੱਖ ਲੋਕ ਜੋ ਜੇਲ੍ਹਾਂ ਦੇ ਵਿੱਚ ਹੀ ਬੰਦ ਸੀ, ਉਹਨਾਂ ਦੇ ਨਾਮ ਦੇ ਉੱਤੇ ਜਿਹੜੀ ਆ ਅਨਪਲਾਇਮੈਂਟ ਲੈਂਦੇ ਰਹੇ। ਜਦੋਂ ਕਰੋਨਾ ਵਾਇਰਸ ਦੇ ਦੌਰਾਨ ਸਾਰਾ ਕੁਝ ਜਿਹੜਾ ਆ ਮੈਸਅਪ ਚੱਲ ਰਿਹਾ ਸੀ, EDD ਦੇ ਵਿੱਚ ਅਮਰੀਕਾ ਦੇ ਇਤਿਹਾਸ ਵਿੱਚ ਸਭ ਤੋਂ ਵੱਡਾ ਜਿਹੜਾ ਫਰਾਡ ਆ EDD ਦੇ ਆਫਿਸ ਹੋਇਆ ਸੀ। ਕਈ ਤਾਂ ਇਹ ਅੰਦਾਜ਼ੇ ਲਾ ਰਿਹਾ ਵੀ $20 ਬਿਲੀਅਨ ਤੱਕ ਦਾ ਜਿਹੜਾ ਫਰਾਡ ਆ ਉਹ ਹੋਇਆ ਹੈਗਾ। ਸੋ ਹੁਣ ਹੌਲੀ-ਹੌਲੀ ਜਿਹੜੇ ਆ EDD ਵਾਲੇ ਲੋਕਾਂ ਨੂੰ ਅਰੈਸਟ ਕਰ ਰਹੇ ਆ, ਜਿਨ੍ਹਾਂ ਨੇ ਉਹਨਾਂ ਦੇ ਨਾਲ ਫਰਾਡ ਕੀਤਾ ਸੀ। ਜੀ ਜੀ। ਨਵੀਂ ਚੁਣੀ ਗਈ ਪੰਜਾਬੀ ਸਿੱਖ ਜਸਮੀਤ ਬੈਂਸ ਅਸੈਂਬਲੀ ਮੈਂਬਰ, ਉਸਨੇ ਗਵਰਨਰ ਨਿਊਸਮ ਦੇ ਦੁਆਰਾ ਜਿਹੜਾ ਇੱਕ ਗੈਸ ਟੈਕਸ ਲਾਉਣ ਦੀ ਜਿਹੜੀ ਗੱਲ ਕੀਤੀ ਸੀ, ਉਸ ਦੇ ਉਲਟ ਇਕੱਲੀ ਡੈਮੋਕ੍ਰੇਟ ਸੀ ਜਿਸਨੇ ਇਹ ਵੋਟ ਪਾਈ ਸੀ। ਹੁਣ ਕਹਿੰਦੇ ਵੀ ਉਸ ਨੂੰ ਉਸਦਾ ਖਮਿਆਜਾ ਭੁਗਤਣਾ ਪੈ ਰਿਹਾ ਆ। ਇੱਕ ਕਮੇਟੀ ਦੇ ਵਿੱਚ ਉਸ ਦੇ ਵਿੱਚੋਂ ਕਹਿੰਦੇ ਵੀ ਅਸਾਈਨਮੈਂਟ ਉਸ ਚੋਂ ਸਟ੍ਰਿਪ ਉਸ ਨੂੰ ਕਰਕੇ ਉਹ ਜਿਹੜੀ ਜਸਮੀਤ ਬੈਂਸ ਆ, ਉਸ ਅਸੈਂਬਲੀ ਮੈਂਬਰ ਜਿਹੜੇ ਆ, ਉਹਨਾਂ ਨੂੰ ਬਿਜ਼ਨਸ ਤੇ ਪ੍ਰੋਫੈਸ਼ਨਸ ਕਮੇਟੀ ਦੇ ਉੱਤੇ ਜਗ੍ਹਾ ਦਿੱਤੀ ਹੋਈ ਸੀ। ਪਰ ਕੱਲ ਹੀ ਅਸੈਂਬਲੀ ਸਪੀਕਰ ਐਂਥਨੀ ਰੈਂਡਨ, ਉਹਨਾਂ ਨੇ ਇਸ ਕਮੇਟੀ ਦੇ ਵਿੱਚੋਂ ਬਾਹਰ ਦਾ ਰਸਤਾ ਦਿਖਾਇਆ। ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਟਿੱਪਣੀ ਕਰਦੇ ਹੋਏ ਜਿਹੜਾ ਇਹ ਕਿਹਾ ਵੀ ਹਾਂ, ਇਹ ਗੱਲ ਸਹੀ ਆ ਵੀ ਮੈਨੂੰ ਇਸ ਕਮੇਟੀ ਚੋਂ ਬਾਹਰ ਕਰ ਦਿੱਤਾ ਗਿਆ। ਕਹਿੰਦੀ ਮੈਂ ਨਿਰਾਸ਼ ਹਾਂ, ਪਰ ਕਹਿੰਦੀ ਵੀ ਮੈਂ ਲੋਕਾਂ ਦੇ ਇੰਟਰਸਟ ਨੂੰ ਮੁੱਖ ਰੱਖਦੇ ਹੋਏ ਆਪਣਾ ਕੰਮ ਆ ਜਿਹੜਾ ਉਹ ਕਰਦੀ ਰਹੂੰਗੀ। ਇਸਨੇ ਟਵੀਟ ਕਰਕੇ ਅਸੈਂਬਲੀ ਮੈਂਬਰ ਡਾਕਟਰ ਜਸਮੀਤ ਬੈਂਸ ਨੇ ਦੱਸਿਆ ਸੀਗਾ ਵੀ ਉਹ ਇਕੱਲੀ ਡੈਮੋਕ੍ਰੇਟ ਸੀਗੀ ਜਿਸਨੇ ਜਿਹੜਾ ਨਵਾਂ ਗੈਸ ਟੈਕਸ ਆ ਉਸ ਦੀ ਵਿਰੋਧਤਾ ਜਿਹੜੀ ਉਹ ਕੀਤੀ ਸੀ। ਕਹਿੰਦੀ ਵੀ ਮੈਂ ਨਹੀਂ ਚਾਹੁੰਦੀ ਵੀ ਮੇਰੇ ਉੱਥੋਂ ਦੇ ਹਲਕੇ ਦੇ ਰਹਿਣ ਵਾਲੇ ਜਿਹੜੇ ਲੋਕ ਆ ਉਹਨਾਂ ਨੂੰ ਬੱਸ ਦੇ ਹੇਠਾਂ ਮੈਂ ਸੁੱਟਾਂ, ਵੀ ਉਹਨਾਂ ਦੇ ਉੱਤੇ ਜਿਹੜਾ ਉਹ ਭਾਰ ਪਾਵੇ, ਤੇ ਮੈਂ ਹਮੇਸ਼ਾ ਹੀ ਲੋਵਰ ਗੈਸ ਪ੍ਰਾਈਸ ਦੇ ਲਈ ਜਿਹੜੇ ਕੰਮ ਕਰਦੇ ਰਹੂੰਗੇ। ਕਰਨ ਕਾਊਂਟੀ ਦੇ ਕੁਝ ਹਿੱਸੇ ਨੂੰ ਇਹ ਰਿਪਰੈਜ਼ੈਂਟ ਕਰਦੇ, ਟਲਹਿਰੀ ਇਲਾਕੇ ਤੋਂ ਇਵੈਂਚੁਅਲੀ ਜਿਹੜੇ ਆ ਇਹਨਾਂ ਨੇ ਅਸੈਂਬਲੀ ਦੀ ਇਹ ਸੀਟ ਜਿੱਤੀ ਸੀ ਤੇ ਪਹਿਲੀ ਸਿੱਖ ਮਹਿਲਾ ਜਿਹੜੀ ਉਹ ਬਣੀ ਸੀ ਅਸੈਂਬਲੀ ਮੈਂਬਰ ਜਿਹੜੀ ਉਹ ਤੌਰ ਦੇ ਉੱਤੇ ਜਿੱਤਣ ਦੇ ਲਈ। ਸੋ ਇਸ ਦੇ ਕਰਕੇ ਕਹਿੰਦੇ ਵੀ ਹੁਣ ਇਸ ਨੂੰ ਬੇਸਿਕਲੀ ਇੱਦਾਂ ਲੱਗ ਰਿਹਾ ਵੀ ਪਨਿਸ਼ਮੈਂਟ ਦਿੱਤੀ ਗਈ ਆ, ਵੀ ਕਮੇਟੀ ਦੀ ਅਸਾਈਨਮੈਂਟ ਚੋਂ ਬਾਹਰ ਦਾ ਰਸਤਾ ਜਿਹੜਾ ਆ ਉਹ ਦਿਖਾਇਆ ਗਿਆ ਆ। ਪਰ ਉਹਨਾਂ ਨੇ ਦੁਹਰਾਇਆ ਆ ਵੀ ਮੈਂ ਫਿਰ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਸਪੀਕਰ ਤੇ ਆਪਣੇ ਕੋਲੀਗਸ ਆ ਉਹਨਾਂ ਦੇ ਨਾਲ ਕੰਮ ਕਰਦੀ ਰਹੂੰਗੀ ਤਾਂ ਜੋ ਮੇਰੇ ਇਲਾਕੇ ਦੇ ਰਹਿਣ ਵਾਲੇ ਲੋਕਾਂ ਨੂੰ ਵਧੀਆ ਹੈਲਥ ਕੇਅਰ,
ਗੁੱਡ ਪੇਇੰਗ ਜੌਬਸ ਜਿਹੜੀਆਂ ਉਹ ਮਿਲਣ ਤੇ ਸਾਡੀਆਂ ਕਮਿਊਨਿਟੀਜ਼ ਜਿਹੜੀਆਂ ਆ ਉਹ ਸੇਫ ਰਹਿਣ। ਕਰਨ ਕਾਊਂਟੀ ਇੱਕ ਹਿਸਾਬ ਦੇ ਨਾਲ ਕੈਲੀਫੋਰਨੀਆ ਦੇ ਵਿੱਚ ਆਇਲ ਕੰਪਨੀ ਜਾਂ ਆਇਲ ਰਿਫਾਈਨਰੀਜ਼ ਦਾ ਇੱਕ ਧੁਰਾ ਵੀ ਮੰਨਿਆ ਜਾਂਦਾ ਆ। ਅਗਲੀ ਖਬਰ ਵੱਲ ਚਲੀਏ। ਕੱਲ ਜਦੋਂ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਉਹਨਾਂ ਨੂੰ ਇੰਡਾਈਟ ਕੀਤਾ ਗਿਆ ਹੈ, ਹੁਣ ਉਹਦੇ ਸੰਬੰਧ ਦੇ ਵਿੱਚ ਜੋ ਰਿਪਬਲਿਕਨ ਲੀਡਰਸ ਆ ਜਾਂ ਟਰੰਪ ਲਾਇਲਿਸਟ ਹੈਗੇ ਆ, ਉਹਨਾਂ ਨੇ ਕੈਪੀਟਲ ਹਿੱਲ ਦੇ ਉੱਤੇ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਉਹਨਾਂ ਦਾ ਜਿਹੜਾ ਸਾਥ ਦਿੱਤਾ ਹੈਗਾ। ਹਾਊਸ ਸਪੀਕਰ ਕੈਵਨ ਮਕਾਰਥੀ ਨੇ ਟਵੀਟ ਕਰਕੇ ਇਹ ਕਿਹਾ ਆ ਵੀ ਅਮਰੀਕਨ ਲੋਕ ਇਸ ਨਹੀਂ ਕਰਨਗੇ ਇਸ ਇਨਜਸਟਿਸ ਨੂੰ। ਉਹਨਾਂ ਨੇ ਕਿਹਾ ਵੀ ਮੈਨਹਟਨ ਦੇ ਡਿਸਟ੍ਰਿਕਟ ਅਟਾਰਨੀ ਐਲਵਿਨ ਬ੍ਰੈਗ ਜਿਹੜੇ ਆ ਉਹਨਾਂ ਦਾ ਕ੍ਰਿਟਿਸਿਜ਼ਮ ਕੀਤਾ, ਤੇ ਨਾਲ ਹੀ ਇਹ ਕਿਹਾ ਵੀ ਜਿਹੜੇ ਹਾਊਸ ਆਫ ਰਿਪਰੈਜ਼ੈਂਟੇਟਿਵਸ ਆ ਉਹ ਇਹਦੇ ਉੱਤੇ ਜਿਹੜਾ ਆ ਉਹਨਾਂ ਨੂੰ ਰਿਸਪੌਂਸੀਬਲ ਬਣਾਉਣਗੇ, ਕਿਉਂਕਿ ਉਹਨਾਂ ਨੇ ਅਨਪ੍ਰੈਸੀਡੈਂਟਡ ਅਬਿਊਜ਼ ਆਫ ਪਾਵਰ ਕੀਤਾ ਹੈਗਾ ਆ। ਕਿਉਂਕਿ ਸਰੋਤਿਆਂ ਨੂੰ ਦੱਸਦੇ ਜਾਈਏ, ਜਿਹੜੀ ਕਾਂਗਰਸ ਆ ਉਹਦੇ ਵਿੱਚ ਰਿਪਬਲਿਕਨਸ ਦੀ ਮੈਜੋਰਟੀ ਹੈਗੀ ਆ, ਚਾਹੇ ਉਹ ਕਾਫੀ ਥਿਨ ਹੈਗੀ ਆ। ਇਸੇ ਤਰ੍ਹਾਂ ਮੈਜੋਰਟੀ ਲੀਡਰ ਸਟੀਵ ਸਕੈਲਾਈਜ਼ ਨੇ ਵੀ ਕਿਹਾ ਆ ਵੀ ਇਹ ਬਹੁਤ ਆਊਟਰੇਜੀਅਸ ਹੈਗਾ ਆ ਜੋ ਇਹ ਇੰਡਾਈਟਮੈਂਟ ਹੋਈ ਹੈਗੀ ਆ। ਰਿਪਰੈਜ਼ੈਂਟ ਅਲੀਸੀ ਸਟਿਫਨਿਕ ਜੋ ਹਾਊਸ ਜੀਓਪੀ ਆ ਚੇਅਰ ਵੀ ਹੈਗੇ ਆ, ਇੱਕ ਜਿਹੜੀ ਕਮੇਟੀ ਆ ਉਹਦੇ, ਉਹਨਾਂ ਨੇ ਇਹ ਕਿਹਾ ਹੈ ਪੋਲੀਟੀਕਲ ਵਿਚ ਹੰਟ ਆ, ਡਾਰਕ ਡੇ ਆ ਫॉर ਅਮਰੀਕਾ। ਤੇ ਜੋ ਮਿਚ ਮਕੌਨਲ ਆ ਉਹ ਇਸ ਸੰਬੰਧ ਦੇ ਵਿੱਚ ਚੁੱਪ ਹੈਗੇ ਆ। ਮਿਨੋਰਟੀ ਵਿਪ ਜੌਨ ਥੁਨ ਨੇ ਇਹ ਕਿਹਾ ਆ ਵੀ ਰਿਪਬਲਿਕਨ ਪਾਰਟੀ ਇਸ ਇਸ਼ੂ ਦੇ ਉੱਤੇ ਡਿਵਾਈਡਡ ਵੀ ਹੈਗੀ ਆ। ਜੀ ਬਿਲਕੁਲ, ਕਹਿੰਦੇ ਟਰੰਪ ਤੇ ਉਹਨਾਂ ਦੇ ਐਡਵਾਈਜ਼ਰ ਬੇਸਿਕਲੀ ਇਸ ਇੰਡਾਈਟਮੈਂਟ ਦੇ ਨਾਲ ਆਫ ਗਾਰਡ ਜਿਹੜੇ ਹੋ ਰਹੇ ਉਹਨਾਂ ਨੂੰ ਇਦਾਂ ਲੱਗ ਨਹੀਂ ਸੀ ਰਿਹਾ, ਕਿਉਂਕਿ ਪਿਛਲੇ ਹਫਤੇ ਡੇਢ ਹਫਤੇ ਦੀਆਂ ਜਿਹੜੀਆਂ ਚਰਚਾਵਾਂ ਜਿਹੜੀਆਂ ਚੱਲ ਰਹੀਆਂ ਆ, ਫਿਰ ਜਿਊਰੀ ਬ੍ਰੇਕ ਦੇ ਉੱਤੇ ਵੀ ਗਈ। ਸੋ 23 ਜਿਊਰੀ ਨੇ ਮੈਜੋਰਟੀ ਦੇ ਵਿੱਚ ਇਹ ਫੈਸਲਾ ਸੁਣਾਇਆ ਵੀ ਟਰੰਪ ਹੁਣਾਂ ਨੇ ਜਿਹੜੇ ਆ ਫੰਡਿੰਗ ਦੇ ਵਿੱਚ ਹੇਰ-ਫੇਰ ਜਿਹੜੀਆਂ ਕੀਤੀਆਂ ਆ। ਹਸ਼ ਮਨੀ ਪੇਮੈਂਟਸ ਜਿਹੜੀਆਂ ਅਡਲਟ ਫਿਲਮ ਸਟਾਰ ਸਟੋਰਮੀ ਡੈਨੀਅਲਸ ਨੂੰ ਜਿਹੜੀਆਂ ਦਿੱਤੀਆਂ ਆ, ਤੇ ਬਿਜ਼ਨਸ ਇਰੈਗੂਲੈਰਿਟੀਜ਼ ਦੇ ਚੱਲਦਿਆਂ ਕਹਿੰਦੇ ਆ ਵੀ ਇਹਨਾਂ ਨੂੰ ਇਹ ਹੁਣ ਇੰਡਾਈਟ ਕੀਤਾ ਗਿਆ ਆ। ਅੱਜ ਜਿਹੜੇ ਅਟਰਨੀ ਨੇ ਐਲਵਨ ਬ੍ਰੈਗ, ਉਹਨਾਂ ਨੇ ਚਿੱਠੀ ਲਿਖੀ ਆ ਹਾਊਸ ਦੀ ਜਿਹੜੀ ਜੀਓਪੀ ਆ ਉਹਨਾਂ ਨੂੰ, ਕਹਿੰਦੇ ਵੀ ਇੱਕ ਆਮ ਮਰਾ ਦੀ ਜਿਹੜੀ ਇਹ ਪ੍ਰੋਸੀਡਿੰਗ ਚੱਲ ਰਹੀ ਆ, ਤੁਸੀਂ ਇਸ ਨੂੰ ਬਹੁਤਾ ਵਧਾ ਚੜਾ ਕੇ ਜਿਹੜਾ ਉਹ ਪੇਸ਼ ਨਾ ਕੀਤਾ ਜਾਵੇ। ਅਕਸਰ ਐਲਵਨ ਬ੍ਰੈਗ ਦੇ ਉੱਤੇ ਹੁਣ ਦੋਸ਼ ਲੱਗ ਰਹੇ ਆ ਵੀ ਇਹ ਸੋਰੋਸ ਦੇ ਦੁਆਰਾ ਫੰਡਡ ਇਹ ਪੂਰੀ ਦੀ ਪੂਰੀ ਇੰਡਾਈਟਮੈਂਟ ਦੇ ਵਿੱਚ ਆਇਆ ਆ। ਉਹਨਾਂ ਨੇ ਆਪਣੇ ਵੱਲੋਂ ਇਹ ਜਵਾਬ ਦੇਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਆ ਵੀ ਕੁੱਲ ਇਸ ਦੇ ਉੱਤੇ $5000 ਸਪੈਂਡ ਕੀਤਾ ਗਿਆ ਆ ਇਨਵੈਸਟੀਗੇਟ ਕਰਨ ਦੇ ਲਈ ਟਰੰਪ ਤੇ ਉਹਨਾਂ ਦੇ ਬਿਜ਼ਨੈਸਿਸ ਨੂੰ। ਡੁਬੈਕ ਉਹਨਾਂ ਨੇ ਚਿੱਠੀ ਦੇ ਵਿੱਚ ਜਿਹੜਾ ਇਹ ਲਿਖਿਆ ਆ ਵੀ 8,40,000 ਦੀ ਜਿਹੜੀਆਂ 3 ਗ੍ਰਾਂਟ ਪ੍ਰੋਗਰਾਮਸ ਆਫਿਸ ਨੂੰ ਜਿਹੜੀਆਂ ਮਿਲੀਆਂ ਸੀ, ਉਹਨਾਂ ਦੇ ਵਿੱਚੋਂ ਇੱਕ ਵੀ ਪੈਨੀ ਆ ਇਸ ਦੇ ਲਈ ਜਿਹੜੀ ਉਹ ਨਹੀਂ ਵਰਤੀ ਗਈ ਹੈਗੀ। ਤੇ ਨਾਲ ਹੀ ਉਹਨਾਂ ਨੇ ਜੀਓਪੀ ਦੀ ਕਮੇਟੀ ਨੂੰ ਜਿਹੜੇ ਮੈਨਹੈਟਨ ਦੇ ਡਿਸਟ੍ਰਿਕਟ ਅਟਾਰਨੀ ਆ, ਉਹਨਾਂ ਨੇ ਇਹੀ ਲਿਖ ਕੇ ਜਿਹੜਾ ਉਹ ਕਿਹਾ ਆ ਵੀ ਤੁਸੀਂ ਇਦਾਂ ਦੀਆਂ ਇਨਫਲੇਮੇਟਰੀ ਐਕੁਜ਼ੀਸ਼ਨਸ ਤੋਂ ਜਿਹੜਾ ਉਹ ਪਰਹੇਜ਼ ਰੱਖੋ, ਬਾਜ਼ ਰੱਖੋ। ਕਹਿੰਦੇ ਵੀ ਇਨਫੈਕਟ ਜਿਹੜਾ ਟਰੰਪ ਹੁਣਾਂ ਨੇ ਵਾਰਨਿੰਗ ਦਿੱਤੀ ਆ ਡੈਥ ਤੇ ਡਿਸਟਰਕਸ਼ਨ ਦੀ, ਤੁਹਾਨੂੰ ਉਸ ਚੀਜ਼ ਦੇ ਉਲਟ ਬੋਲਣਾ ਚਾਹੀਦਾ ਆ ਵੀ ਇਹ ਇੰਡਾਈਟਮੈਂਟ ਰੈਗੂਲਰ ਆ ਤੇ ਇਹ ਜਿਹੜਾ ਪ੍ਰੋਸੈਸ ਪ੍ਰੋਸੀਡਿੰਗਸ ਆ ਇਹ ਰੈਗੂਲਰ ਚੱਲਣਗੀਆਂ, ਤੇ ਟਰੰਪ ਹੁਣਾਂ ਦੇ ਕੋਲ ਪੂਰੇ ਇਖਤਿਆਰ ਆ ਇਸ ਦੇ ਉਲਟ ਇੰਡਾਈਟਮੈਂਟਸ ਦੇ ਉਲਟ ਜਿਹੜਾ ਆ ਉਹ ਆਪਣਾ ਕਾਰਵਾਈ ਜਿਹੜੀ ਉਹ ਕਰਨ ਦੇ ਲਈ ਜੋ ਵੀ ਕਿਤੇ ਵੀ ਜਿਹੜਾ ਉਹ ਕਰਨਾ ਚਾਹੁੰਦੇ। ਹਾਲ ਦੀ ਘੜੀ ਬੰਦ ਲਿਫਾਫਾ ਆ ਕਿ ਇੰਡਾਈਟਮੈਂਟ ਦੇ ਵਿੱਚ ਕਿੰਨੇ ਚਾਰजेस ਆ, ਕਿੱਦਾਂ ਆ, ਸਾਰੀਆਂ ਦੀਆਂ ਆਪੋ ਆਪਣੀਆਂ ਜਿਹੜੀਆਂ ਉਹ ਅਟਕਲਾਂ ਜਿਹੜੀਆਂ ਉਹ ਲਗਾਈਆਂ ਜਾ ਰਹੀਆਂ ਆ। ਤੇ ਕਹਿੰਦੇ ਵੀ ਜਿਹੜੇ ਐਲਵਨ ਬ੍ਰੈਗ ਉਹਨਾਂ ਨੇ ਇਹੀ ਕਿਹਾ ਵੀ ਜੀਓਪੀ ਦੇ ਜਿਹੜੇ ਕਮੇਟੀ ਦੇ ਚੇਅਰ ਹੈਗੇ ਆ ਜਿਮ ਜਾਰਡਨ, ਉਹਨਾਂ ਨੂੰ ਜੁਡੀਸ਼ਰੀ ਕਮੇਟੀ ਤੇ ਓਵਰਸਾਈਟ ਕਮੇਟੀ ਦੇ ਉਹਨਾਂ ਨੂੰ ਚਿੱਠੀ ਲਿਖ ਕੇ ਇਹੀ ਕਿਹਾ ਵੀ ਤੁਸੀਂ ਤੇ ਤੁਹਾਡੇ ਜਿਹੜੇ ਕਲੀਗ ਆ ਉਹ ਜਾਣਬੁੱਝ ਕੇ ਮਿਸਟਰ ਟਰੰਪ ਜਿਹੜੇ ਉਹਨਾਂ ਦੇ ਐਫਰਟਸ ਵੀ ਜਿਹੜੇ ਇਲੈਕਟਿਡ ਸਟੇਟ ਪ੍ਰੋਸੀਕਿਊਟਰਸ ਆ ਉਹਨਾਂ ਦੀ ਇੰਟੈਗ੍ਰਿਟੀ ਨੂੰ ਜਾਣ ਕੇ ਜਿਹੜਾ ਤੁਸੀਂ ਨਿਘਾਰ ਕਰ ਰਹੇ ਆ। ਟ੍ਰਾਇਲ ਜੱਜਾਂ ਨੂੰ ਜਿਹੜਾ ਆ ਉਹ ਤੁਸੀਂ ਨਹੀਂ ਇਹ ਮੰਨ ਰਹੇ, ਤੇ ਇਹ ਪੋਲੀਟੀਕਲੀ ਮੋਟੀਵੇਟਡ ਤੁਹਾਡੇ ਵੱਲੋਂ ਵੀ ਲੱਗ ਰਿਹਾ। ਸੋ ਇਹ ਆਮੋ ਸਾਹਮਣੇ ਜਿਹੜੇ ਆ ਹਰਜੋਤ ਸਿੰਘ ਜੀ ਪੂਰੀ ਤਰ੍ਹਾਂ ਹੋਏ ਪਏ ਆ, ਜਿੱਥੇ ਇੱਕ ਪਾਸੇ ਪੂਰੀ ਜੀਓਪੀ, ਪੂਰੀ ਤਾਂ ਨਹੀਂ ਕਾਫੀ ਹੱਦ ਤੱਕ ਜਿਹੜੀ ਜੀਓਪੀ ਆ ਉਹ ਇਹ ਕਹਿ ਰਹੀ ਆ ਵੀ ਇਹ ਬਿਲਕੁਲ ਪੋਲੀਟੀਕਲੀ ਮੋਟੀਵੇਟਡ ਇੰਡਾਈਟਮੈਂਟ ਟਰੰਪ ਹੁਣਾਂ ਦੀ ਹੈਗੀ ਆ। ਤੇ ਹੁਣ ਦੇਖੋ ਅੱਗੇ ਕੀ ਬਣਦਾ ਆ। ਉਧਰ ਜਿਹੜੇ ਰਾਈਟ ਵਿੰਗ ਕਮੈਂਟੇਟਰਸ ਹੈਗੇ ਆ ਉਹਨਾਂ ਨੇ ਇੱਕ ਹਿਸਾਬ ਦੇ ਨਾਲ
ਮੰਗ ਕੀਤੀ ਹੈ, ਇੱਥੋਂ ਤੱਕ ਕਿ ਕਈ ਜਿਹੜੇ ਕਾਂਗਰਸ ਵੂਮਨ ਆ ਜਿੱਦਾਂ ਮਾਰਜਰੀ ਟੇਲਰ ਗ੍ਰੀਨ, ਉਹਨਾਂ ਨੇ ਪ੍ਰੋਟੈਸਟ ਦੀ ਜਿਹੜੀ ਆ ਆਵਾਜ਼ ਜਿਹੜੀ ਉਹ ਉਠਾਈ ਆ। ਉਹਨਾਂ ਨੇ ਆਪਣੇ ਪ੍ਰੋਗਰਾਮਾਂ ਦੇ ਵਿੱਚ ਇਹੀ ਕਿਹਾ ਕੱਲ ਵੀ ਤੁਹਾਨੂੰ ਕਿਸੇ ਵੀ ਚੀਜ਼ ਦੇ ਲਈ ਰੈਡੀ ਜਿਹੜਾ ਆ ਉਹ ਰਹਿਣਾ ਚਾਹੀਦਾ ਆ। ਤੇ ਉੱਥੇ ਜਿਹੜੇ ਕਮੈਂਟੇਟਰਸ ਉਹ ਕਹਿ ਰਹੇ ਸੀਗੇ ਵੀ ਇਹ ਜਿਹੜੀ ਇਸ ਟਾਈਮ ਮੌਜੂਦਾ ਸਰਕਾਰ ਆ ਉਹ ਚਾਹੁੰਦੀ ਆ ਵੀ ਅਨਰੈਸਟ ਹੋਵੇ, ਤੇ ਇਸ ਅਨਰੈਸਟ ਨੂੰ ਅਸੀਂ ਆਪਣੀ ਜਿਹੜੀ ਆ ਪੋਲੀਟੀਕਲ ਚੀਜ਼ ਦੇ ਲਈ ਜਿਹੜਾ ਉਹ ਵਰਤਿਆ ਜਾਵੇ। ਤੇ ਪਰ ਉਹਨਾਂ ਨੇ ਕਿਹਾ ਵੀ ਤੁਹਾਨੂੰ ਰੈਡੀ ਰਹਿਣਾ ਚਾਹੀਦਾ ਆ ਵੀ ਅੱਗੇ ਕੀ ਜਿਹੜਾ ਹੋਵੇ। ਸੋ ਕਹਿੰਦੇ ਵੀ ਰਿਐਕਸ਼ਨ ਪ੍ਰੋਡਿਊਸ ਕਰਨ ਦੀ ਇਸ ਪੂਰੇ ਮਾਮਲੇ ਦੇ ਵਿੱਚ ਹੈਗੀ ਆ। ਪਰ ਇਹ ਪਹਿਲੀ ਵਾਰੀ ਹੋਇਆ ਹਰਜੋਤ ਸਿੰਘ ਜੀ ਅਮਰੀਕਾ ਦੇ ਇਤਿਹਾਸ ਦੇ ਵਿੱਚ ਇੱਕ ਜਿਹੜੇ ਰਾਸ਼ਟਰਪਤੀ ਆ, ਐਕਸ ਰਾਸ਼ਟਰਪਤੀ, ਫਾਰਮਰ ਪ੍ਰੈਜ਼ੀਡੈਂਟ ਆ, ਉਹਨਾਂ ਨੂੰ ਕ੍ਰਿਮੀਨਲ ਚਾਰजेस ਦੇ ਵਿੱਚ ਇੰਡਾਈਟ ਜਿਹੜਾ ਆ ਉਹ ਕੀਤਾ ਗਿਆ ਹੋਵੇ ਫਾਈਨੈਂਸ਼ੀਅਲ ਇਰੈਗੂਲੈਰਿਟੀਜ਼ ਦੇ ਚੱਲਦਿਆਂ ਬਿਜ਼ਨਸ ਦੇ ਵਿੱਚ, ਤੇ ਹਸ਼ ਮਨੀ ਨੂੰ ਲੈ ਕੇ ਇਹ ਸਾਰਾ ਮਾਮਲਾ ਜਿਹੜਾ ਆ ਕਈ ਚਿਰ ਤੋਂ ਭਖਦਾ ਆ ਰਿਹਾ। 2016 ਇਲੈਕਸ਼ਨ ਤੋਂ ਪਹਿਲਾਂ ਦੀ, ਪਿਛਲੇ ਵਰੀ ਦੀ ਇਲੈਕਸ਼ਨ ਤੋਂ ਪਹਿਲਾਂ ਦੀ, ਉਦੋਂ ਦਾ ਇਹ ਮਸਲਾ ਜਿਹੜਾ ਉਹ ਤੁਰਿਆ ਆ ਰਿਹਾ ਹੈਗਾ ਆ। ਰਸ਼ੀਆ ਨੇ ਜਦੋਂ ਤੋਂ ਹੀ ਇੱਕ ਵਾਲ ਸਟਰੀਟ ਜਰਨਲ ਦਾ ਰਿਪੋਰਟਰ ਅਰੈਸਟ ਕੀਤਾ ਆ, ਹੁਣ ਇਹ ਖਬਰਾਂ ਆ ਰਹੀਆਂ ਵੀ ਉਸ ਤੋਂ ਕਿਤੇ ਪਹਿਲਾਂ ਅਮਰੀਕਾ ਵਾਲਿਆਂ ਨੇ ਤੇ ਹੋਰ ਵੈਸਟਰਨ ਕੰਟਰੀਜ਼ ਨੇ ਕਿੰਨੀ ਹੀ ਵੱਡੀ ਗਿਣਤੀ ਦੇ ਵਿੱਚ ਰਸ਼ੀਆ ਦੇ ਜੋ ਸਿਪਾਹੀ ਆ ਉਹਨਾਂ ਨੂੰ ਅਰੈਸਟ ਕੀਤਾ ਸੀ, ਉਹ ਅਨਮਾਸਕ ਕੀਤੇ ਸੀ ਤੇ ਉਹਨਾਂ ਨੂੰ ਡਿਪੋਰਟ ਵੀ ਕੀਤਾ ਜਾ ਚੁੱਕਾ ਹੈਗਾ ਆ। ਕਹਿੰਦੇ ਵੀ ਪੋਲੈਂਡ ਨੇ 9 ਦੇ ਕਰੀਬ ਰਸ਼ੀਅਨਸ ਇਸ ਮਹੀਨੇ ਦੇ ਵਿੱਚ, ਕੱਲੇ ਇਸ ਮਹੀਨੇ ਦੇ ਵਿੱਚ ਅਰੈਸਟ ਕੀਤੇ ਆ, ਜੋ ਕਿ ਇੱਕ ਰੇਲ ਰਾਊਟ ਜਾਂਦਾ ਹੈਗਾ ਵੈਸਟਰਨ ਮਿਲਟਰੀ ਏਡ ਦਾ ਯੂਕਰੇਨ ਨੂੰ, ਉਹਨੂੰ ਡੀਰੇਲ ਕਰਨ ਦੀ, ਉਹਨੂੰ ਸੈਬੋਟੇਜ ਕਰਨ ਦੀ ਕੋਸ਼ਿਸ਼ ਕਰ ਰਹੇ ਸੀ। ਯੂਐਸ ਦੀ ਅਥਾਰਟੀ ਨੇ ਇੱਕ ਰਸ਼ੀਅਨ ਸਿਪਾਹੀ ਨੂੰ ਇਸ ਹਿਸਾਬ ਦੇ ਨਾਲ ਅਰੈਸਟ ਕੀਤਾ ਵੀ ਉਹ ਜੌਨ ਹੌਪਕਿੰਸ ਸਕੂਲ ਆਫ ਐਡਵਾਂਸ ਇੰਟਰਨੈਸ਼ਨਲ ਸਟੱਡੀਜ਼ ਦੇ ਵਿੱਚ ਐਜ਼ ਏ ਬ੍ਰਾਜ਼ੀਲੀਅਨ ਸਟੂਡੈਂਟ ਬਣ ਕੇ ਜਿਹੜਾ ਆ ਪੜ੍ਹ ਰਿਹਾ ਸੀ, ਤੇ ਉਸ ਤੋਂ ਬਾਅਦ ਉਸਨੇ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਜੋ ਹੌਗ ਦੇ ਵਿੱਚ ਆ ਉੱਥੇ ਜੌਬ ਕਰਨੀ ਸੀ। ਸਵੀਡਨ, ਨਾਰਵੇ, ਜਰਮਨੀ, ਇਹ ਸਾਰੇ ਮੁਲਕਾਂ ਨੇ ਕਿਹਾ ਵੀ ਅਸੀਂ ਬਹੁਤ ਵੱਡੀ ਗਿਣਤੀ ਦੇ ਵਿੱਚ ਪਿਛਲੇ ਮਹੀਨਿਆਂ ਦੇ ਵਿੱਚ ਜੋ ਰਸ਼ੀਆ ਦੇ ਸਿਪਾਹੀ ਆ ਉਹ ਅਰੈਸਟ ਕੀਤੇ ਆ, ਜੇਲ੍ਹ 'ਚ ਪਾਏ ਆ ਤੇ ਉਹਨਾਂ ਨੂੰ ਡਿਪੋਰਟ ਵੀ ਕੀਤਾ ਗਿਆ ਹੈਗਾ ਆ। ਗ੍ਰੀਸ ਦੇ ਵਿੱਚ ਇੱਕ ਨਿਟਿੰਗ ਸ਼ਾਪ ਜੋ ਐਥਨਸ ਦੇ ਵਿੱਚ ਆ, ਉਹਦਾ ਓਨਰ ਵੀ ਐਜ਼ ਏ ਰਸ਼ੀਅਨ ਸਿਪਾਹੀ ਅਰੈਸਟ ਕੀਤਾ ਗਿਆ ਹੈਗਾ ਆ। FBI ਤੇ CIA, ਇਹ ਸਾਰੇ ਮੁਲਕਾਂ ਦੇ ਨਾਲ ਰਲ ਕੇ ਜੋ ਰਸ਼ੀਅਨ ਸਿਪਾਹੀਜ਼ ਹੈਗੇ ਆ ਉਹਨਾਂ ਦੇ ਅਗੇਂਸਟ FBI ਤੇ CIA ਨੇ ਇੱਕ ਜੰਗ ਸ਼ੁਰੂ ਕੀਤੀ ਹੋਈ ਹੈਗੀ ਆ। ਸੋ USA ਦੇ ਵਿੱਚ ਜੋ ਇੱਕ ਐਜ਼ ਏ ਸਟੂਡੈਂਟ, ਬ੍ਰਾਜ਼ੀਲੀਅਨ ਸਟੂਡੈਂਟ ਬਣ ਕੇ ਪੜ੍ਹ ਰਿਹਾ ਸੀ, ਐਕਚੁਅਲ ਉਹ ਰਸ਼ੀਅਨ ਸੀ, ਨਾਂ ਵੀ ਸਾਰਾ ਕੁਝ ਉਸਨੇ ਚੇਂਜ ਕੀਤਾ ਸੀ, ਤੇ ਜੋ CIA ਤੇ FBI ਬੜੇ ਹੈਰਾਨ ਆ ਵੀ ਕਿਸ ਤਰ੍ਹਾਂ ਜੌਨ ਹੌਪਕਿੰਸ ਯੂਨੀਵਰਸਿਟੀ, ਜਿਹੜੀ ਬੜੀ ਟੌਪ ਨੌਚ ਯੂਨੀਵਰਸਿਟੀ ਹੈ USA ਦੀ, ਉਹਦੇ ਵਿੱਚ ਉਸ ਨੂੰ ਐਡਮਿਸ਼ਨ ਮਿਲ ਗਿਆ, ਤੇ ਉਸ ਤੋਂ ਬਾਅਦ ਉਸਨੇ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਜਿਹੜੀ ਆ ਉੱਥੇ ਕੰਮ ਕਰਨਾ ਸੀ। ਤੁਸੀਂ ਨੈਚੁਰਲੀ ਵੀ ਤੁਸੀਂ ਹਿਸਾਬ ਲਾ ਲਓ ਕਿ ਕਿੰਨੀ ਜਿਹੜੀ ਆ ਉਹਨਾਂ ਦੀ ਹੈਲਪ ਕਰਨੀ ਸੀ। ਜੀ ਜੀ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਬੇ ਏਰੀਏ ਦੇ ਡਰਾਈਵਰਸ ਦੇ ਨਾਲ ਸੰਬੰਧਿਤ ਇਹ ਜਿਹੜੀ ਖਬਰ ਆ ਰਹੀ ਆ, ਕਹਿੰਦੇ ਵੀ ਟ੍ਰੈਫਿਕ ਉੱਥੇ ਇੰਨਾ ਬੱਤਰ ਹੈਗਾ ਆ, ਵੀ ਇੰਨਾ ਬੈਡ ਹੁੰਦਾ ਆ ਵੀ ਬੇ ਏਰੀਏ ਦੇ ਡਰਾਈਵਰਸ ਨੂੰ 1 ਸਾਲ ਦੇ ਵਿੱਚ 97 ਘੰਟੇ, 3 ਦਿਨ ਤੋਂ 4 ਦਿਨ ਤਕਰੀਬਨ ਉਹ ਟ੍ਰੈਫਿਕ ਦੇ ਵਿੱਚ ਗੁਜ਼ਾਰਨੇ ਪੈਂਦੇ ਆ। ਸੋ ਕਹਿੰਦੇ ਵੀ ਅਜੇ ਰਿਮੋਟ ਵਰਕ ਵੀ ਕਾਫੀ ਚੱਲਦਾ ਰਿਹਾ ਆ, ਪਰ ਵੀ ਜਿਹੜਾ ਕਮਿਊਟ ਦੇ ਨਾਈਟਮੇਅਰ ਆ ਉਹ ਕਾਫੀ ਮਾੜੇ ਹੋਏ ਆ। ਬੇ ਬ੍ਰਿਜ ਦੀ ਜਿਹੜੀ ਸਪੀਡ ਆ ਉਹ ਕਹਿੰਦੇ 32% ਆਲਰੇਡੀ ਘਟ ਚੁੱਕੀ ਹੈਗੀ ਆ। ਸੋ ਇਹ ਇਸ ਟਾਈਮ ਆਪਾਂ ਜਿਹੜੇ ਉਹ ਦੇਖ ਰਹੇ ਆ, ਅਕਸਰ ਆਪਾਂ ਰੇਡੀਓਜ਼ ਦੇ ਉੱਤੇ ਸੁਣਦੇ ਆ ਵੀ ਇੱਥੇ ਵੀ ਟ੍ਰੈਫਿਕ ਰੁਕਿਆ ਪਿਆ ਆ, ਇੱਥੇ ਐਕਸੀਡੈਂਟ ਹੋਇਆ ਪਿਆ ਆ, ਇੱਥੇ ਆ ਜਿਹੜੀ ਉਹ ਸਥਿਤੀ ਆ। ਸੋ ਕਹਿੰਦੇ ਵੀ ਬੇ ਏਰੀਆ ਦੇ ਵਿੱਚ ਅਕਸਰ ਇਹੀ ਕੁਛ ਚੱਲ ਰਿਹਾ ਆ। ਬਾਟ ਜਿਹਦੇ ਨਾਲ ਤੇਜ਼ੀ ਦੇ ਨਾਲ ਇੱਕ ਪੁਆਇੰਟ A ਤੋਂ ਪੁਆਇੰਟ B ਜਾਣ ਦੇ ਵਿੱਚ ਆਸਾਨੀ ਤਾਂ ਜਿਹੜੀ ਉਹ ਰਹਿੰਦੀ ਆ, ਪਰ ਉਸਦੀ ਜਿਹੜੀ ਰਾਈਡਰਸ਼ਿਪ ਆ 60% ਘਟ ਚੁੱਕੀ ਹੈਗੀ ਆ। 3 ਸਾਲ ਪਹਿਲਾਂ ਜਦੋਂ ਤੋਂ ਪੈਂਡੈਮਿਕ ਦੀ ਚਾਲੂ ਹੋਇਆ ਸੀ, ਉਦੋਂ ਲੋਕਾਂ ਨੇ ਜਾਣਾ ਬੰਦ ਕੀਤਾ ਹੈ। ਕਹਿੰਦੇ ਅਜੇ ਮੁੜ ਕੇ ਉਸ ਆંકੜਿਆਂ ਦੇ ਵਿੱਚ, ਉਸ ਨੰਬਰ ਦੇ ਵਿੱਚ ਲੋਕ ਬਾਟ ਦੇ ਨਾਲ ਦੁਬਾਰਾ ਨਹੀਂ ਜੁੜੇ ਹੈਗੇ। ਸੋ ਇਹ ਜਿਹੜਾ ਕਮਿਊਟ ਕਹਿੰਦੇ ਸਭ ਤੋਂ ਭੈੜਾ ਜਿਹੜਾ ਆ ਮਾਰਨਿੰਗ ਰਸ਼ ਆਵਰਸ ਤੋਂ ਜਿਹੜਾ ਸ਼ੁਰੂ ਹੋ ਕੇ ਸ਼ਾਮ ਤੱਕ, ਈਵਨਿੰਗ ਰਸ਼ ਆਵਰਸ ਤੱਕ ਉੱਦਾਂ ਹੀ ਜਿਹੜਾ ਉਹ ਬਰਕਰਾਰ ਰਹਿੰਦਾ ਆ। ਸੋ ਸਥਿਤੀ ਇੰਨੀ ਕੁ ਮਾੜੀ ਜਿਹੜੀ ਇਸ ਟਾਈਮ ਬੇ ਏਰੀਏ ਦੇ ਵਿੱਚ
ਕਮਿਊਟ ਦੇ ਕਰਕੇ ਹੋਈ ਹੈ। ਕੱਲ੍ਹ ਹੀ ਆਪਾਂ ਦੱਸ ਰਹੇ ਸੀ ਵੀ ਕਿਸ ਤਰੀਕੇ ਨਾਲ ਬੇ ਏਰੀਏ ਦੇ ਵਿੱਚੋਂ ਪਲਾਇਨ ਦਾ ਸਿਲਸਿਲਾ ਜਿਹੜਾ ਉਹ ਜਾਰੀ ਆ। ਓਵਰਆਲ ਕਾਫੀ ਲੋਕ ਛੱਡ ਕੇ ਬੇ ਏਰੀਏ ਨੂੰ ਜਾ ਰਹੇ ਆ, ਪਰ ਉੱਧਰੋਂ ਇੰਟਰਨੈਸ਼ਨਲ ਇਮੀਗ੍ਰੇਸ਼ਨ ਦੇ ਨਾਲ ਇੱਥੇ ਆંકੜੇ ਜਿਹੜੇ ਉਹ ਵਧੇ ਆ, ਪਰ ਓਵਰਆਲ ਜਿਹੜੇ ਉਹ ਡਾਊਨ ਗਏ ਆ। ਪਰ ਲੋਕ ਹੁਣ, ਕਿਉਂਕਿ ਪੈਰਾਡੈਮਿਕ ਦਾ ਕੋਈ ਰੌਲਾ ਨਹੀਂ, ਕੁਛ ਇੱਦਾਂ ਦੀ ਜਿਹੜੀ ਉਹ ਚਰਚਾ ਨਹੀਂ ਹੈਗੀ, ਇਸ ਕਰਕੇ ਲੋਕ ਹੁਣ ਸੜਕਾਂ ਤੇ ਆ, ਤੇ ਸੜਕਾਂ ਦੇ ਵਿੱਚ ਲੋਕਾਂ ਨੂੰ ਬੇ ਏਰੀਏ ਦੇ ਖਾਸ ਕਰਕੇ ਡਰਾਈਵਰਸ ਨੂੰ 94 ਘੰਟੇ 1 ਸਾਲ ਦੇ ਵਿੱਚ ਸਿਰਫ ਟ੍ਰੈਫਿਕ 'ਚ ਬੈਠ ਕੇ ਗੁਜ਼ਾਰਨੇ ਪੈਂਦੇ ਆ। ਇਹ ਜਿਹੜੇ ਆ ਨਾ 94 ਘੰਟੇ 97 ਘੰਟੇ ਸੌਰੀ, ਇਹ ਵਿਦਿਨ ਜਿਹੜਾ ਬੇ ਏਰੀਏ 'ਚ ਜਿਹੜੇ ਟ੍ਰੇਸੀ ਵੱਲੋਂ ਜਾਂ ਗਿਲਰਾਏ ਵੱਲੋਂ ਆਉਂਦੇ ਆ, ਉਹਨਾਂ ਦੇ ਤਾਂ ਘੰਟੇ ਬਹੁਤ ਜ਼ਿਆਦਾ ਹੈਗੇ ਆ ਜੀ। ਸੋ ਇਹਦੇ ਵਿੱਚ ਹੁਣ ਚੱਕਰ ਇਹ ਵੀ ਆ ਵੀ ਸਾਰੀਆਂ ਕੰਪਨੀਆਂ ਮੈਜੋਰਿਟੀ 'ਚ ਹੁਣ ਉਹਨਾਂ ਨੇ ਇਹ ਕਹਿਤਾ ਵੀ ਭਾਈ ਇੱਥੇ ਆ ਕੇ ਕੰਮ ਕਰੋ। ਕੱਲ ਫੇਸਬੁੱਕ ਵਾਲਿਆਂ ਨੇ ਵੀ ਕਹਿਤਾ ਵੀ ਵਾਪਸ ਹੁਣ ਤੁਸੀਂ ਆਫਿਸ ਦੇ ਵਿੱਚ ਆਓ ਤੇ ਇੱਥੇ ਆ ਕੇ ਤੁਹਾਨੂੰ ਜਿਹੜਾ ਕੰਮ ਕਰਨਾ ਪੈਣਾ। ਸੋ ਬਹੁਤ ਸਾਰੇ ਲੋਕਾਂ ਨੇ ਜਿਹੜੇ ਦੂਰ, ਖਾਸ ਕਰਕੇ ਇੱਧਰ ਮਾਊਂਟਨ ਹਾਊਸ, ਟ੍ਰੇਸੀ ਵੱਲ ਜਾਂ ਗਿਲਰਾਏ, ਇਹਨਾਂ ਏਰੀਆ ਦੇ ਵਿੱਚ ਈਵਨ ਮੋਡੈਸਟੋ ਤੱਕ, ਮੈਂਟੀਕੇ ਤੱਕ ਘਰ ਲੈ ਲਏ ਸੀ। ਉਹਨਾਂ ਦੇ ਲਈ ਹੁਣ ਜਿਹੜੀ ਆ ਬਹੁਤ ਵੱਡੀ ਜਿਹੜੀ ਮੁਸ਼ਕਲ ਆਊਗੀ। IAT ਦਾ ਇੰਨਾ ਬੁਰਾ ਹਾਲ ਆ, ਕਹਿੰਦੇ ਵੀ 44% ਜਿਹੜੀ ਸਪੀਡ ਆ ਡਾਊਨ ਆ ਉੱਥੇ 2019 ਦੇ ਹਿਸਾਬ ਦੇ ਨਾਲ ਜੇ ਦੇਖਿਆ ਜਾਵੇ। ਸੋ ਮੁੜ ਕੇ ਇੱਕ ਵਾਰੀ ਫੇਰ ਬੇ ਏਰੀਏ ਦੇ ਵਿੱਚ ਪੂਰੇ ਜਿਹੜੇ ਜਾਮ ਆ, ਸਾਰੇ ਜਿਹੜੇ 880 ਆ, 237 ਆ, 680 ਆ, 280, ਸਾਰੇ ਈਵਨ ਹਾਈਵੇ ਜਿਹੜਾ 85 ਆ, ਸਾਰਿਆਂ ਦੇ ਉੱਤੇ ਬਹੁਤ ਜ਼ਿਆਦਾ ਜਿਹੜੇ ਇਹ ਜਾਮ ਲੱਗ ਰਹੇ ਹੈਗੇ ਆ। ਈਵਨ ਦੋ ਕਈ ਕੰਪਨੀਆਂ ਜਿਹੜੀਆਂ ਆ ਉਹ ਕਾਰਪੂਲ ਵੀ ਜਿਹੜੀ ਆ ਉਹਦੇ ਚ ਹੈਲਪ ਕਰ ਰਹੀਆਂ ਆ, ਪਰ ਜੀ, ਜੀ। ਸਟਿਲ ਇਹ ਇੱਕ ਬਹੁਤ ਵੱਡੀ ਪ੍ਰੋਬਲਮ ਹੈਗੀ ਆ। ਜੀ ਬਿਲਕੁਲ। ਸੋ ਦੇਖੋ ਕੀ ਜਿਹੜਾ ਇਸ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਬਣਦਾ ਆ, ਪਰ ਸਥਿਤੀ ਤਾਂ ਆਪਾਂ ਨੂੰ ਪਤਾ ਹੀ ਆ ਵੀ ਕਿਸ ਪਾਸੇ ਵੱਲ ਨੂੰ ਜਿਹੜੀ ਉਹ ਵੱਧ ਰਹੀ ਆ। ਲੋਕ ਖਾਸੇ ਜਿਹੜੇ ਤੰਗ ਪਰੇਸ਼ਾਨ ਇਸ ਬਾਬਤ ਰਹਿੰਦੇ ਆ। ਜੀ, ਅਗਲੀ ਖਬਰ ਵੱਲ ਚਲੀਏ। ਜਰਮਨ ਤੋਂ ਆ ਰਹੀ ਆ, ਕਿਉਂਕਿ ਪੂਰੀ ਦੁਨੀਆ ਦੇ ਵਿੱਚ ਮਾਸ ਮਾਈਗ੍ਰੇਸ਼ਨ ਹੋ ਰਹੀ ਆ। ਹੁਣ ਉਹਨਾਂ ਮੁਲਕਾਂ ਦੇ ਵਿੱਚ ਲੋਕ ਮੂਵ ਹੋਣਾ ਪਸੰਦ ਕਰਦੇ ਆ ਜਿੱਥੇ ਨੌਕਰੀਆਂ ਮਿਲਦੀਆਂ, ਜੌਬ ਮਿਲਦੀਆਂ, ਰਹਿਣ ਦੇ ਲਈ ਵਧੀਆ ਹੈਗਾ ਆ। ਜਰਮਨ ਦੇ ਵਿੱਚ ਬਹੁਤ ਵੱਡੀ ਲੇਬਰ ਸ਼ਾਰਟੇਜ ਆ। ਸੋ ਉਹ ਜਿਹੜੇ ਜਰਮਨ ਦੀ ਸਰਕਾਰ ਆ, ਉਹ ਹੁਣ ਪੂਰੀ ਤਰ੍ਹਾਂ ਆਪਣਾ ਇਮੀਗ੍ਰੇਸ਼ਨ ਰਿਫਾਰਮ ਕਰ ਰਹੀ ਆ, ਤਾਂ ਕਿ ਜਿਹੜੀ ਲੇਬਰ ਸ਼ਾਰਟੇਜ ਆ ਉਸ ਨੂੰ ਟੈਕਲ ਕੀਤਾ ਜਾ ਸਕੇ। ਉਹ ਹੁਣ ਜਰਮਨ ਦੇ ਵਿੱਚ ਸਕਿਲਡ ਵਰਕਰਸ ਨੂੰ ਪੂਰੀ ਦੁਨੀਆ ਦੇ ਵਿੱਚੋਂ ਜਿਹੜਾ ਆ ਬੁਲਾ ਰਹੀ ਹੈਗੀ ਆ, ਤੇ ਉਹ ਕਹਿੰਦੇ ਵੀ ਤੁਸੀਂ 5 ਸਾਲਾਂ ਦੇ ਵਿੱਚ ਉੱਥੇ ਜਿਹੜਾ ਆ ਸਿਟੀਜ਼ਨ ਬਣ ਸਕਦੇ ਹੈਗੇ ਆ। ਪੁਆਇੰਟ ਬੇਸ ਸਿਸਟਮ ਜਿਹੜਾ ਆਪਣੇ ਗੁਆਂਢੀ ਮੁਲਕ ਕੈਨੇਡਾ 'ਚ ਆ, ਉੱਦਾਂ ਦਾ ਉਹ ਸਿਸਟਮ ਜਰਮਨ ਵਾਲੇ ਬਣਾ ਰਹੇ ਆ। ਪਰ ਇੱਕ ਗੱਲ ਜ਼ਰੂਰ ਆ ਵੀ ਜੇ ਕਿਸੇ ਨੇ ਜਰਮਨ ਦੇ ਵਿੱਚ ਜਾਣਾ ਤੇ ਉਹਨੂੰ ਜਰਮਨ ਜ਼ਰੂਰ ਸਿੱਖਣੀ ਪੈਣੀ ਆ, ਕਿਉਂਕਿ ਉਹਨਾਂ ਦਾ ਸਾਰਾ ਕੰਮ ਜਿਹੜਾ ਆ ਜਰਮਨ ਲੈਂਗੁਏਜ ਦੇ ਵਿੱਚ ਹੈਗਾ ਆ। ਪਰ ਬਹੁਤ, ਕਿਉਂਕਿ ਪੋਪੂਲੇਸ਼ਨ ਗਰੋਥ ਨਹੀਂ ਹੋ ਰਹੀ ਹੈਗੀ, ਤੇ ਉਹਨਾਂ ਨੂੰ ਡਿਮਾਂਡ ਬਹੁਤ ਜ਼ਿਆਦਾ ਆ ਪ੍ਰੋਫੈਸ਼ਨਲਸ ਦੀ। ਸੋ ਹੁਣ ਲੱਗਦਾ ਆ ਵੀ ਜਿਸ ਤਰ੍ਹਾਂ ਅਮਰੀਕਾ ਦੇ ਵਿੱਚ ਬੁਰਾ ਹਾਲ ਆ H1 ਵਾਲਿਆਂ ਦਾ, ਖਾਸ ਕਰਕੇ ਬਹੁਤ ਸਾਰੇ ਲੋਕ ਜਰਮਨ ਨੂੰ ਜਾਣਾ ਵੀ ਪਸੰਦ ਕਰੂਗੇ। ਜੀ, ਜੀ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਬਾਈਡਨ ਪ੍ਰਸ਼ਾਸਨ ਨੇ ਅੱਜ ਕੈਲੀਫੋਰਨੀਆ ਦੇ ਉਸ ਪਲਾਨ ਦਾ ਰਾਹ ਜਿਹੜਾ ਉਹ ਪੱਧਰਾ ਕਰ ਦਿੱਤਾ, ਜਿਸ ਦੇ ਤਹਿਤ ਕੈਲੀਫੋਰਨੀਆ ਇਹ ਸੋਚ ਰਿਹਾ ਹੈ ਵੀ ਜਿਹੜੇ ਡੀਜ਼ਲ ਪਾਵਰ ਟਰੱਕ ਹੈਗੇ ਆ ਉਹਨਾਂ ਨੂੰ ਫੇਜ਼ ਆਊਟ ਕਰ ਦਿੱਤਾ ਜਾਊਗਾ। ਇਹ ਜਿਹੜਾ ਡਿਸੀਜਨ ਆ US ਇਨਵਾਇਰਨਮੈਂਟਲ ਪ੍ਰੋਟੈਕਸ਼ਨ ਏਜੰਸੀ ਦੇ ਦੁਆਰਾ ਆਇਆ ਆ, ਜਿਸ ਦੇ ਨਾਲ ਕੈਲੀਫੋਰਨੀਆ ਦੇ ਵਿੱਚ ਹੁਣ ਟਰੱਕ ਮੈਨੂਫੈਕਚਰਰਸ ਨੂੰ ਇਹ ਰਿਕੁਆਇਰਮੈਂਟ ਹੋਊਗੀ, ਇਹ ਜ਼ਰੂਰੀ ਹੋਊਗਾ ਵੀ ਉਹਨਾਂ ਨੇ ਜਿਹੜੇ ਟਰੱਕ ਖਰੀਦਣੇ ਆ ਉਹ ਜ਼ੀਰੋ ਐਮਿਸ਼ਨ ਟਰੱਕਸ ਦੀ ਮੈਨੂਫੈਕਚਰਿੰਗ ਆ ਉਹ ਵੱਧ ਹੋਵੇ ਅਗਲੇ ਜਿਹੜੇ ਕੁਛ ਡੈਕੇਡਸ ਦੇ ਵਿੱਚ। ਇਹ ਰੂਲ ਕਹਿੰਦੇ ਅਪਲਾਈ ਜਿਹੜਾ ਉਹ ਕਰੂਗਾ ਜਿਨ੍ਹਾਂ ਦੇ ਵਿੱਚ ਬਾਕਸ ਟਰੱਕ, ਸੈਮੀ ਟ੍ਰੇਲਰ ਤੇ ਇੱਥੋਂ ਤੱਕ ਕਿ ਜਿਹੜੀਆਂ ਲਾਰਜ ਪੈਸੰਜਰ ਪਿਕਅਪਸ ਹੈਗੇ ਆ ਉਹਨਾਂ ਦੇ ਉੱਤੇ ਵੀ ਇਹ ਲਾਗੂ ਹੋਣ ਜਾ ਰਿਹਾ ਆ। ਸੋ ਕੈਲੀਫੋਰਨੀਆ 2035 ਦੇ ਵਿੱਚ ਸਾਰੀਆਂ ਜਿਹੜੀਆਂ ਗੱਡੀਆਂ ਆ ਉਹਨਾਂ ਨੂੰ ਤਾਂ ਇਲੈਕਟ੍ਰਿਕ ਕਰ ਹੀ ਰਿਹਾ ਆ, ਤੇ ਹੁਣ ਆਲਰੇਡੀ ਆਪਾਂ ਨੂੰ ਪਤਾ ਹੈ ਵੀ ਡੀਜ਼ਲ ਪਾਵਰ ਟਰੱਕ, ਸੈਮੀ ਟਰੱਕ ਜਿਹੜੇ ਡਰਾਈਵਰ ਆ ਉਹ ਬਹੁਤ ਪਰੇਸ਼ਾਨ ਰਹਿੰਦੇ ਨੇ ਕਾਰ ਵਾਲਿਆਂ ਤੋਂ, ਇਹਨਾਂ ਦੇ ਵੀ ਇਹ ਵੀ ਬੰਦ ਹੋ ਜਾਣੇ, ਇੱਦਾਂ ਹੋ ਜਾਣੇ ਆ। ਸੋ ਹੌਲੀ ਹੌਲੀ ਰਾਹ ਜਿਹੜਾ ਇਹਨਾਂ ਦਾ ਪੱਧਰਾ ਹੁੰਦਾ ਜਾ ਰਿਹਾ, ਤੇ ਹੋਰ ਵੀ ਜ਼ਿਆਦਾ ਵਾਈਡ ਰੇਂਜ ਦੇ ਵਿੱਚ ਜਿਹੜੇ ਡੀਜ਼ਲ ਪਾਵਰ ਟਰੱਕਸ ਆ ਉਹਨਾਂ ਨੂੰ ਫੇਜ਼ ਆਊਟ ਕੀਤਾ ਜਾਊਗਾ। ਉਸ ਦੇ ਪਿੱਛੇ ਤਰਕ ਇਹੀ ਆ ਵੀ ਜਿਹੜੀ ਏਅਰ ਕੁਆਲਿਟੀ ਆ, ਜਿੱਥੇ ਖਾਸ ਕਰਕੇ ਹੈਵੀ ਟ੍ਰੈਫਿਕ ਏਰੀਆਜ਼ ਆ, ਜਿੱਦਾਂ ਬੰਦਰਗਾਹਾਂ, ਪੋਰਟਸ ਹੁੰਦੀਆਂ ਕੋਸਟ ਦੇ ਇਰਦ ਗਿਰਦ, ਉੱਥੇ ਐਮਿਸ਼ਨਸ ਨੂੰ ਜਿਹੜਾ ਆ ਉਹ ਆਪਾਂ
ਘਟਾਉਣਾ ਹੈਗਾ ਆ। ਸੋ ਗਵਰਨਰ ਗੈਵਿਨ ਨਿਊਸਮ ਨੇ ਸਟੇਟਮੈਂਟ 'ਚ ਕਿਹਾ ਵੀ ਜਿਹੜੇ ਡਰਟੀ ਟਰੱਕਸ ਤੇ ਜਿਹੜੇ ਬੱਸਿਸ ਆ ਉਹ ਇਸ ਟਾਈਮ ਸਭ ਤੋਂ ਜ਼ਿਆਦਾ ਪੋਲਿਊਟਿੰਗ ਵਹੀਕਲਸ ਨੇ, ਜਿਹੜੀ ਪੋਲਿਊਸ਼ਨ ਕਰਦੇ ਨੇ, ਤੇ ਅਸੀਂ ਇਹਨਾਂ ਨੂੰ ਸਟਰੀਟਸ ਤੋਂ ਜਿਹੜਾ ਉਹ ਹਟਾਉਣਾ ਹੈਗਾ ਆ। ਤੇ ਅਸੀਂ ਸੋਚਦੇ ਹਾਂ ਵੀ ਸਾਡੇ ਵੱਲ ਦੇਖਦੇ ਹੋਏ ਹੋਰ ਸੂਬੇ ਤੇ ਹੋਰ ਮੁਲਕ ਵੀ ਜਿਹੜੀ ਲੀਡ ਆ ਉਸ ਨੂੰ ਫੋਲੋ ਕਰਨਗੇ। EPA ਕਹਿੰਦੇ ਵੀ ਸਟੈਂਡਰਡ ਸੈੱਟ ਕਰਦੀ ਆ ਜਿਹੜੀਆਂ ਟੇਲ ਪਾਈਪ ਐਮਿਸ਼ਨਸ ਆ ਪੈਸੇਂਜਰ ਕਾਰਸ ਦੀਆਂ, ਟਰੱਕਸ ਦੀਆਂ ਤੇ ਹੋਰ ਵਹੀਕਲਸ ਦੀਆਂ। ਤੇ ਹਿਸਟੋਰੀਕਲੀ ਦੇਖਿਆ ਗਿਆ ਇਤਿਹਾਸਿਕ ਤੌਰ ਦੇ ਉੱਤੇ ਕੈਲੀਫੋਰਨੀਆ ਦੇ ਵਿੱਚ EPA ਦੇ ਜਿਹੜੇ ਲੈਵਲਸ ਤੋਂ ਉੱਤੇ ਲੈਵਲ ਪੱਧਰ ਤੇ ਸੂਬਾਈ ਪੱਧਰ ਦੇ ਉੱਤੇ ਜਿਹੜੇ ਉਹਨਾਂ ਨੇ ਰੱਖੇ, ਯਾਨੀ ਕਿ ਸਟ੍ਰਿਕਟਰ ਥੋੜੇ ਕਰੜੇ ਸਟੈਂਡਰਡਸ ਜਿਹੜੇ ਉਹ ਰਹਿੰਦੇ ਨੇ ਬਾਕੀ ਸੂਬਿਆਂ ਦੇ ਮੁਕਾਬਲੇ। ਇੱਕ ਜਿਹੜੀ ਚਿੱਠੀ ਪਿਛਲੇ ਸਾਲ ਅਟਰਨੀ ਜਨਰਲਸ 15 ਜਿਹੜੇ ਸੂਬਿਆਂ ਦੇ ਉਹਨਾਂ ਨੇ ਜਿਹੜੀ ਉਹ ਲਿਖੀ ਸੀ, ਜਿਨ੍ਹਾਂ ਵਿੱਚ ਵਾਸ਼ਿੰਗਟਨ DC, ਨਿਊਯਾਰਕ ਤੇ ਹੋਰ ਸੂਬੇ ਸੀ, ਉਹਨਾਂ ਨੇ EPA ਨੂੰ ਇਹ ਚਿੱਠੀ ਲਿਖ ਕੇ ਕਿਹਾ ਸੀਗਾ ਵੀ ਜਿਹੜੇ ਕੈਲੀਫੋਰਨੀਆ ਦੇ ਟਰੱਕ ਸਟੈਂਡਰਡਸ ਆ ਉਹਨਾਂ ਨੂੰ ਫੈਡਰਲ ਸਟੈਂਡਰਡਸ ਜਿਹੜਾ ਆ ਉਹ ਬਣਾਏ ਜਾਣ ਤਾਂ ਜੋ ਸਾਰੇ ਪਾਸੇ ਇਹ ਜਿਹੜਾ ਪੋਲਿਊਸ਼ਨ ਆ ਉਹ ਘਟੇ। ਸੋ ਡੀਜ਼ਲ ਟਰੱਕਾਂ ਦੇ ਜਿਹੜੇ ਫੇਜ਼ ਆਊਟ ਹੋਣ ਦੇ ਰਾਹ ਜਿਹੜੇ ਆ ਉਹ ਹੌਲੀ ਹੌਲੀ ਪੱਧਰੇ ਹੋ ਰਹੇ ਨੇ। ਨਵੇਂ ਟਰੱਕ ਸਟੈਂਡਰਡਸ ਜਿਹੜੇ ਆ ਉਹ ਹੋਰ ਸਟ੍ਰਿਕਟਰ ਜਿਹੜੇ ਉਹ ਆ ਰਹੇ ਨੇ। ਸੋ ਇਹ ਜਿਹੜਾ ਹਰਜੋਤ ਸਿੰਘ ਜੀ ਇੱਕ ਹੋਰ ਨਵਾਂ ਚੇਂਜ ਆਏਗਾ ਤੇ ਅੱਜ ਹੀ ਜਿਹੜੇ ਕਹਿੰਦੇ ਵੀ EPA ਦੇ ਦੁਆਰਾ ਇਸ ਫੈਸਲੇ ਦੇ ਨਾਲ ਕਹਿ ਸਕਦੇ ਹਾਂ ਵੀ ਕੈਲੀਫੋਰਨੀਆ ਨੇ ਜਿਹੜਾ ਇਸ ਰਾਹ ਦੇ ਉੱਤੇ ਜਿਹੜਾ ਤੁਰਨਾ ਸ਼ੁਰੂ ਕਰ ਦੇਣਾ ਹੈਗਾ ਆ। ਆਪਾਂ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਇੱਕ ਬਹੁਤ ਹੀ ਦੁਨੀਆ ਦਾ ਅਮੀਰ ਬੰਦਾ, ਉਹ ਕਹਿੰਦਾ ਵੀ ਬੈਂਕਾਂ ਫੇਲ ਹੋਣ ਦਾ ਕਾਰਨ ਤੁਹਾਡੇ ਹੱਥ ਵਾਲਾ ਫੋਨ ਆ। ਤੇ US ਦੀ ਜਸਟਿਸ ਡਿਪਾਰਟਮੈਂਟ ਨੇ ਉਸ ਰੇਲ ਕੰਪਨੀ ਨੂੰ ਸੂ ਕਰ ਦਿੱਤਾ ਜੋ ਡੀਰੇਲ ਹੋਈ ਸੀ। ਤੇ ਇਸੇ ਤਰ੍ਹਾਂ ਨਵਾਂ ਰੂਲ ਬਣ ਜਾ ਰਿਹਾ ਇਲੈਕਟ੍ਰਿਕ ਕਾਰਸ ਦੇ ਵਿੱਚ, ਜੋ ਤੁਹਾਨੂੰ ਟੈਕਸ ਕ੍ਰੈਡਿਟ ਮਿਲਦਾ ਆ ਉਹ ਇਨਐਲੀਜੀਬਲ ਤੁਸੀਂ ਉਹਦੇ ਲਈ ਹੋਵੋਗੇ, ਉਹ ਨਹੀਂ ਤੁਹਾਨੂੰ ਮਿਲੂਗਾ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਸਵਾਗਤ ਹੈ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਪੰਜਾਬੀ ਡੀਡੀ ਯੂਐਸਏ ਦੇ ਪ੍ਰੋਗਰਾਮ ਚੱਲ ਰਿਹਾ। ਹਰਜੋਤ ਸਿੰਘ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਜਿਸ ਅਗਲੀ ਤਰ੍ਹਾਂ ਆਪਾਂ ਪਹਿਲਾਂ ਬ੍ਰੇਕ ਤੋਂ ਪਹਿਲਾਂ ਦੱਸਿਆ ਸੀ ਤੇ ਜੋ ਬੇਰੀਏ ਦੇ ਵਿੱਚ ਦੋ ਬੈਂਕਾਂ ਫੇਲ ਹੋਈਆਂ, ਇੱਕ ਸਿਲੀਕਨ ਵੈਲੀ ਬੈਂਕ ਤੇ ਇੱਕ ਸਿਗਨੇਚਰ ਬੈਂਕ, ਉਹਨਾਂ ਦਾ ਫੇਲ ਹੋਣ ਦਾ ਕਾਰਨ ਇੱਕ ਜੋ ਸੀਈਓ ਆ ਕੰਪਨੀ ਦੇ ਬਹੁਤ ਹੀ ਬਿਲੀਅਨਰ ਹੈਗੇ ਆ, 975 ਬਿਲੀਅਨ ਡਾਲਰ ਦਾ ਜੋ ਉਹ ਫੰਡ ਐਸੈਟਸ ਆ ਉਹਨਾਂ ਨੂੰ ਮੈਨੇਜ ਕਰਦੇ ਆ, ਬਲੈਕਸਟੋਨ ਕੰਪਨੀ ਦੇ ਸੀਈਓ ਸਟੀਵ ਸ਼ਵਾਰਜ਼ਮੈਨ। ਉਹਨਾਂ ਨੇ ਇਹ ਕਿਹਾ ਵੀ ਇਹਦਾ ਕਾਰਨ ਇੱਕ ਆਈਫੋਨਸ ਤੇ ਹੋਰ ਡਿਵਾਈਸਸ, ਸੋਸ਼ਲ ਮੀਡੀਆ ਤੁਹਾਡੇ ਜੋ ਹੱਥਾਂ ਦੇ ਵਿੱਚ ਹੁੰਦਾ ਆ। ਕਹਿੰਦੇ ਵੀ ਜਦੋਂ ਇੱਕ ਖਬਰ ਆਈ ਵੀ ਹੋ ਸਕਦਾ ਇੱਕ ਬੈਂਕ ਪ੍ਰੋਬਲਮ 'ਚ ਹੋਵੇ ਤੇ ਤਦੇ ਲੋਕਾਂ ਨੇ ਦਵਾ ਦਵ ਜਿਹੜੇ ਮੈਸੇਜ
ਕਰਨੇ ਸ਼ੁਰੂ ਕਰ ਦਿੱਤੇ ਤੇ ਲੋਕਾਂ ਨੇ ਉਸ ਬੈਂਕ ਚੋਂ ਧੜਾ ਧੜ ਜਿਹੜੇ ਆ ਪੈਸੇ ਕਢਾਣੇ ਸ਼ੁਰੂ ਕਰ ਦਿੱਤੇ। ਆਪਾਂ ਦੇਖਿਆ ਸੀ, ਕਹਿੰਦੇ ਵੀ ਇੱਕ ਦਿਨ ਦੇ ਵਿੱਚ ਕਿੰਨੇ ਮਿਲੀਅਨਸ ਆਫ ਡਾਲਰ ਜਿਹੜੇ ਆ ਇੱਕ ਦਿਨ ਦੇ ਵਿੱਚ ਹੀ ਉਸ ਬੈਂਕ ਦੇ ਵਿੱਚੋਂ ਕਢਾ ਲਏ। ਸਿਚੁਏਸ਼ਨ ਤਾਂ ਇੱਥੇ ਤੱਕ ਹੋਈ, ਕਹਿੰਦੇ ਵੀ ਇੱਕ ਸਟਾਰਟਅਪ ਕੰਪਨੀ ਦਾ CEO ਆਪਣੇ ਇੱਕ ਪਲੇਨ ਦੇ ਵਿੱਚ ਟਰੈਵਲ ਕਰ ਰਿਹਾ ਸੀ ਤੇ ਬਾਥਰੂਮ 'ਚ ਬੈਠਾ ਸੀ ਜਦ ਉਸਨੂੰ ਟੈਕਸ ਆਇਆ, ਤੇ ਬਾਥਰੂਮ 'ਚ ਬੈਠੇ ਬੈਠੇ ਨੇ ਹੁਣ $10 ਮਿਲੀਅਨ ਉਸ ਬੈਂਕ ਚੋਂ ਟ੍ਰਾਂਸਫਰ ਕਰਕੇ ਹੋਰ ਬੈਂਕ 'ਚ ਕਰ ਲਿਆ। ਸੋ ਕਹਿੰਦੇ ਵੀ ਜਿਹੜਾ ਪੈਨਿਕ ਆ ਇਹ ਸਾਰਾ ਸੋਸ਼ਲ ਮੀਡੀਆ ਤੇ ਹੋਇਆ, ਇਹ ਵੀ ਇਸ ਬੈਂਕ ਦਾ ਕੋਲੈਪਸ ਹੋਣ ਦਾ ਬਹੁਤ ਵੱਡਾ ਜਿਹੜਾ ਕਾਰਨ ਹੈਗਾ। ਜੀ, ਬਿਲਕੁਲ। ਅਗਲੀ ਜਿਹੜੀ ਗੱਲ ਕਰਦੇ ਜਾਈਏ ਹਰਜੋਤ ਸਿੰਘ ਜੀ, ਆਪਾਂ ਨੌਰਫੋਕ ਦੇ ਵਿੱਚ ਦੇਖਿਆ ਸੀਗਾ ਵੀ ਕਿਸ ਤਰੀਕੇ ਦੇ ਨਾਲ ਟ੍ਰੇਨ ਡੀਰੇਲਮੈਂਟ ਹੋਈ ਹੈ। ਕੱਲ੍ਹ ਇੱਕ ਮਿਸ਼ੀਗਨ ਦੇ ਵਿੱਚ ਜਿਹੜੀ ਉਹ ਹੋ ਗਈ ਸੀ, ਉਸ ਦੇ ਵਿੱਚ ਕਈ ਤਰੀਕੇ ਦੇ ਪਦਾਰਥ ਸੀਗੇ, ਬਾਅਦ 'ਚ ਉੱਥੋਂ ਇਵੈਕੂਏਟ ਵੀ ਕਰਨਾ ਪਿਆ। ਆਪਾਂ ਦੇਖਿਆ ਪਿਛਲੇ ਕੁਛ ਦਿਨਾਂ ਦੇ ਵਿੱਚ ਜਾਂ ਮਹੀਨਿਆਂ ਦੇ ਵਿੱਚ ਕਾਫੀ ਜ਼ਿਆਦਾ ਜਿਹੜੀਆਂ ਹਰਜੋਤ ਸਿੰਘ ਜੀ ਟ੍ਰੇਨ ਡੀਰੇਲਮੈਂਟ ਹੋ ਰਹੀਆਂ ਆ, ਪਰ ਇਹ ਵਨ ਆਫ ਦਾ ਬਿਗੇਸਟ ਤੇ ਇਨਵਾਇਰਮੈਂਟਲ ਡੈਮੇਜ ਵਾਲੀ ਟ੍ਰੇਨ ਡੀਰੇਲਮੈਂਟ ਸੀਗੀ। ਓਹਾਇਓ ਪੈਂਸਿਲਵੇਨੀਆ ਦੇ ਬਾਰਡਰ ਦੇ ਨਜ਼ਦੀਕ ਨੋਰਫੋਕ ਸਦਰਨ ਦੀ ਜਿਹੜੀ ਟ੍ਰੇਨ ਡੀਰੇਲ ਹੋਈ ਸੀ। ਹੁਣ ਕਹਿੰਦੇ ਵੀ ਯੂਐਸ ਡਿਪਾਰਟਮੈਂਟ ਆਫ ਜਸਟਿਸ ਜਿਹੜੀ ਫੈਡਰਲ ਸਰਕਾਰ ਆ, ਉਹਨਾਂ ਨੇ ਇਸ ਰੇਲ ਰੋਡ ਚਲਾਉਣ ਵਾਲੀ ਕੰਪਨੀ ਦੇ ਉਲਟ ਲਾਸੂਟ ਫਾਈਲ ਕਰ ਦਿੱਤਾ ਆ। ਡਿਪਾਰਟਮੈਂਟ ਆਫ ਜਸਟਿਸ ਇਹ ਕਹਿ ਰਿਹਾ ਹੈ, ਮੰਗ ਕਰ ਰਿਹਾ ਆ ਵੀ ਇਹ ਜਿਹੜੀ ਕੰਪਨੀ ਆ ਇਸ ਨੂੰ ਜ਼ਿੰਮੇਵਾਰ ਅਕਾਊਂਟੇਬਲ ਬਣਾਇਆ ਜਾਵੇ, ਵੀ ਮੁਲਕ ਦੇ ਜਿਹੜੇ ਵਾਟਰਵੇਜ਼ ਆ, ਪਾਣੀ ਆ, ਦਰਿਆ ਆ, ਉਹਨਾਂ ਨੂੰ ਉਹਨੇ ਅਨਲਾਫੁਲੀ ਪੋਲਿਊਟ ਕੀਤਾ ਹੈ, ਗੈਰ ਕਾਨੂੰਨੀ ਢੰਗ ਦੇ ਨਾਲ ਪ੍ਰਦੂਸ਼ਣ ਉਸ ਦੇ ਵਿੱਚ ਫੈਲਾਇਆ ਆ, ਤੇ ਜਿੰਨਾ ਵੀ ਇਨਵਾਇਰਮੈਂਟਲ ਕਲੀਨ ਅਪ ਦਾ ਖਰਚਾ ਆਊਗਾ ਇਹ ਕੰਪਨੀ ਨੂੰ ਪੇ ਕਰਨਾ ਚਾਹੀਦਾ ਆ। ਮੇਕ ਸ਼ੋਰ ਕਰੀਏ, ਕਹਿੰਦੇ ਵੀ ਅਸੀਂ ਵੀ ਇਸ ਲਾਸੂਟ ਦੇ ਜ਼ਰੀਏ ਮੇਕ ਸ਼ੋਰ ਕਰਨਾ ਚਾਹੁੰਦੇ ਆ ਵੀ ਇਹਨਾਂ ਨੂੰ ਪੇ ਜਿਹੜਾ ਉਹ ਕਰਨਾ ਪਵੇ। ਈਸਟ ਪੈਲਸਟੀਨ ਦੇ ਵਿੱਚ ਜਦ ਫਰਵਰੀ 'ਚ ਡੀਰੇਲਮੈਂਟ ਹੋਈ ਸੀ, ਲੀਹੋਂ ਲੱਥੀ ਸੀ ਇਹ ਜਿਹੜੀ ਰੇਲ ਗੱਡੀ, 5000 ਦੇ ਤਕਰੀਬਨ ਅੱਧੇ ਉਸ ਤੋਂ ਅੱਧੇ ਜਿਹੜੇ ਉੱਥੇ ਰਹਿ ਰਹੇ ਲੋਕ ਸੀਗੇ, ਉਹਨਾਂ ਨੂੰ ਇਵੈਕੂਏਟ ਕਰਨਾ ਪਿਆ ਸੀਗਾ। ਟਾਕਸਿਕ ਕੈਮੀਕਲਸ ਆ, ਉਹਨਾਂ ਨੂੰ ਉੱਥੇ ਉਹਨਾਂ ਨੇ ਅੱਗ ਜਿਹੜੀ ਉਹ ਲਾਈ, ਤੇ ਅਨਕੰਟਰੋਲਡ ਐਕਸਪਲੋਜਨ ਤੋਂ ਜਿਹੜਾ ਬਚਿਆ ਜਾਵੇ ਤਾਂ ਉਹਨਾਂ ਨੇ ਅੱਗ ਜਿਹੜੀ ਉੱਥੇ ਲਗਾਈ ਸੀਗੀ। ਪਰ ਆਪਾਂ ਆਲੇ ਦੁਆਲੇ ਦੇਖਿਆ ਲੋਕਾਂ ਨੂੰ ਸਿਹਤ ਦੀਆਂ ਪ੍ਰੋਬਲਮਸ ਤੇ ਜਿਹੜੇ ਉਹਨਾਂ ਦੇ ਡੋਮੈਸਟਿਕ ਐਨੀਮਲਸ, ਵਾਈਲਡ ਐਨੀਮਲਸ ਆ, ਉਹ ਮਰਨੇ ਸ਼ੁਰੂ ਹੋ ਗਏ ਸੀਗੇ। ਓਹਾਇਓ ਨੇ ਆਪਣੇ ਪੱਧਰ ਦੇ ਉੱਤੇ ਵੀ ਲਾਸੂਟ ਨੋਰਫੋਕ ਸਦਰਨ ਦੇ ਉਲਟ ਜਿਹੜਾ ਉਹ ਫਾਈਲ ਕੀਤਾ ਆ 2 ਹਫ਼ਤੇ ਪਹਿਲਾਂ, ਵੀ ਇਹ ਕਲੀਨ ਅਪ ਤੇ ਇਨਵਾਇਰਮੈਂਟਲ ਡੈਮੇਜ ਜਿਹੜਾ ਉਹ ਪੇ ਕਰਨ, ਤੇ ਨਾਲ ਜਿਹੜਾ ਜ਼ਮੀਨ ਨੂੰ ਨੁਕਸਾਨ ਪਹੁੰਚਾਇਆ ਆ ਤੇ ਜਿਹੜੇ ਗਰਾਊਂਡ ਵਾਟਰ ਨੂੰ ਨੁਕਸਾਨ ਪਹੁੰਚਿਆ ਆ। ਆਉਣ ਵਾਲੇ ਕਈ ਸਾਲਾਂ ਤੋਂ ਬਾਅਦ ਦੇ ਵਿੱਚ ਉਸ ਦਾ ਕਹਿੰਦੇ ਜਿਹੜਾ ਪਤਾ ਲੱਗਣਾ ਆ, ਉਸ ਦੇ ਲਈ ਵੀ ਇਹਨਾਂ ਨੂੰ ਪੇ ਕਰਨਾ ਪਵੇ। ਸੋ ਹੁਣ ਡਿਪਾਰਟਮੈਂਟ ਆਫ ਜਸਟਿਸ ਨੋਰਫੋਕ ਸਦਰਨ ਦੇ ਦੁਆਲੇ ਜਿਹੜੇ ਉਹ ਹੋਏ ਆ ਇਸ ਲਾਸੂਟ ਦੇ ਜ਼ਰੀਏ। ਜੀ, ਅਗਲੀ ਖਬਰ ਵੱਲ ਚਲੀਏ। ਜਿਹੜੀਆਂ ਇਲੈਕਟ੍ਰਿਕ ਕਾਰਸ ਆ ਉਹਨਾਂ ਦੇ ਲਈ ਬਹੁਤ ਪਿਛਲੇ ਸਾਲਾਂ ਦੇ ਵਿੱਚ ਜੋ ਯੂਐਸ ਦੀ ਸਰਕਾਰ ਆ ਉਹ ਬਹੁਤ ਜ਼ਿਆਦਾ ਜਿਹੜਾ ਟੈਕਸ ਕ੍ਰੈਡਿਟ ਦਿੰਦੀ ਸੀ। ਹੁਣ ਇਸ ਟਾਈਮ ਜਿਹੜਾ ਆ ਟੈਕਸ ਕ੍ਰੈਡਿਟ ਉਹ $7,500 ਦੇ ਕਰੀਬ ਹੈਗਾ, ਜੋ ਬਾਈਡਨ ਐਡਮਿਨਿਸਟ੍ਰੇਸ਼ਨ ਦੀਆਂ ਗਾਈਡਲਾਈਨਸ ਆ ਉਹਨਾਂ ਦੇ ਮੁਤਾਬਕ ਆ। ਪਰ ਜੋ ਨਵਾਂ ਰੂਲ ਬਣਾਉਣ ਜਾ ਰਿਹਾ ਆ, ਕਹਿੰਦੇ ਵੀ ਜੋ ਇਲੈਕਟ੍ਰਿਕ ਕਾਰਸ ਦੇ ਵਿੱਚ ਬੈਟਰੀਜ਼ ਜਾਂ ਰਾ ਮਟੀਰੀਅਲ ਚਾਈਨਾ ਤੋਂ ਬਣਿਆ ਹੋਊਗਾ, ਉਹ ਕਾਰਾਂ ਜੋ ਆ ਉਹ ਇਸ ਟੈਕਸ ਕ੍ਰੈਡਿਟ ਦੇ ਲਈ ਐਲੀਜੀਬਲ ਨਹੀਂ ਹੋਣਗੀਆਂ। ਟ੍ਰੇਜਰੀ ਡਿਪਾਰਟਮੈਂਟ ਨੇ ਇਹ ਕਿਹਾ, ਇਨਫਲੇਸ਼ਨ ਰਿਡਕਸ਼ਨ ਐਕਟ ਦੇ ਤਹਿਤ ਡੈਮੋਕ੍ਰੇਟਸ ਨੇ ਪਿਛਲੇ ਸਾਲ ਇੱਕ ਕਲਾਈਮੇਟ ਚੇਂਜ ਨੂੰ ਫਾਈਟ ਕਰਨ ਦੇ ਲਈ ਨਵਾਂ ਜ਼ੀਰੋ ਮਿਸ਼ਨ ਵਹੀਕਲ ਤੇ ਗ੍ਰੀਨ એનર્ਜੀ ਦਾ ਜਿਹੜਾ ਐਕਟ ਪਾਸ ਕੀਤਾ ਸੀ, ਲਾ ਬਣਾਇਆ ਸੀ। ਉਸ ਦੇ ਸੰਬੰਧ ਦੇ ਵਿੱਚ ਉਹਨਾਂ ਨੇ ਇਹ ਕਿਹਾ ਆ ਵੀ ਜੋ ਬੈਟਰੀਆਂ ਆ ਜਾਂ ਕਾਰ ਅਸੈਂਬਲੀ ਦੇ ਪਾਰਟਸ ਚਾਈਨਾ ਤੋਂ ਆਉਣਗੇ, ਉਹਨਾਂ ਦੇ ਲਈ ਇਹ ਟੈਕਸ ਕ੍ਰੈਡਿਟ ਨਹੀਂ ਦਿੱਤਾ ਜਾਊਗਾ। ਜੇ ਕਾਰਾਂ ਦੀਆਂ ਬੈਟਰੀਆਂ ਜਾਂ ਉਹਨਾਂ ਦੇ ਜੋ ਪਾਰਟਸ ਆ ਯੂਐਸਏ ਦੇ ਵਿੱਚ ਅਸੈਂਬਲ ਹੁੰਦੇ ਜਾਂ ਯੂਐਸਏ ਦੇ ਅਲਾਈਜ਼ ਕੰਟਰੀਜ਼ ਹੈਗੇ ਆ ਉੱਥੋਂ ਬਣਦੇ ਆ, ਤੇ ਫਿਰ ਉਹ ਟੈਕਸ ਕ੍ਰੈਡਿਟ ਦੇ ਲਈ ਐਲੀਜੀਬਲ ਹੋਣਗੇ। ਪਹਿਲਾਂ ਇਹਦੇ ਲਈ ਤਰੀਕ 21 ਅਪ੍ਰੈਲ ਰੱਖੀ ਗਈ ਸੀ, ਹੁਣ ਘਟਾ ਕੇ 18 ਅਪ੍ਰੈਲ ਕਰ ਦਿੱਤੀ ਗਈ ਹੈਗੀ ਆ। ਸੋ ਬਹੁਤ ਸਾਰੀਆਂ ਇਲੈਕਟ੍ਰਿਕ ਵਹੀਕਲਸ ਬਣਾਉਣ ਵਾਲੀਆਂ ਕੰਪਨੀਆਂ, ਜਿਨ੍ਹਾਂ 'ਚ ਮੇਨ ਟੈਸਲਾ ਹੈਗੀ ਆ, ਉਹਨਾਂ ਦੇ ਉੱਤੇ ਸੋ ਕਾਫੀ ਵੱਡਾ ਅਸਰ ਪਊਗਾ, ਕਿਉਂਕਿ ਜਾਂ ਤਾਂ ਉਹਨਾਂ ਨੂੰ ਫਿਰ ਇਹ ਸਾਰਾ ਕੁਝ ਇੱਥੇ ਮਿਲਾਉਣਾ ਪਊਗਾ, ਤੇ ਜਾਂ ਫਿਰ ਲੋਕਾਂ ਨੂੰ ਜੋ ਆ ਉਹ ਟੈਕਸ ਕ੍ਰੈਡਿਟ ਨਹੀਂ ਮਿਲੂਗਾ। ਜੀ, ਜੀ, ਬਿਲਕੁਲ।
ਸੋ ਇਹਦੇ ਵਿੱਚ ਦੇਖੋ ਹਰਜੋਤ ਸਿੰਘ ਜੀ, ਇੱਕ ਤਾਂ ਕਹਿ ਰਹੇ ਆ ਵੀ ਆਪਾਂ ਗ੍ਰੀਨ ਐਨਰਜੀ ਵਾਲੇ ਪਾਸੇ ਨੂੰ, ਲੈਸ ਪੋਲਿਊਸ਼ਨ ਵਾਲੇ ਪਾਸੇ ਨੂੰ ਜਿਹੜਾ ਉਹ ਜਾਣਾ ਆ, ਪਰ ਨਾਲ ਦੇ ਨਾਲ ਆਪਾਂ ਇਹ ਵੀ ਦੇਖ ਰਹੇ ਆ ਵੀ ਇਹ ਵੀ ਇੱਕ ਸਥਿਤੀ ਜਿਹੜੀ ਬਣ ਰਹੀ ਆ ਵੀ ਅਕਸਰ ਕਦੋਂ ਕੁ ਤੱਕ ਇਹਨਾਂ ਨੇ ਇਹ ਸਬਸਿਡੀਜ਼ ਦਿੰਦੇ ਜਾਣੇ ਆ। ਵੰਸ ਇੱਕ ਲੈਵਲ ਨੂੰ ਬ੍ਰੇਕ ਥਰੂ ਕਰਤਾ ਤਾਂ ਫਿਰ ਇਹ ਜਿਹੜੇ ਸਬਸਿਡੀਜ਼ ਮਿਲਦੀਆਂ ਇਵੈਂਚੁਅਲੀ ਸਾਰਿਆਂ ਨੂੰ ਹੀ ਜਿਹੜੀਆਂ ਉਹ ਬੰਦ ਹੋ ਜਾਣੀਆਂ ਆ। ਆਪਾਂ ਸੋਲਰ ਦੇ ਪ੍ਰੋਗਰਾਮਸ ਦੇ ਵਿੱਚ ਵੀ ਇਦਾਂ ਹੀ ਦੇਖ ਰਹੇ ਹੈਗੇ ਆ ਵੀ ਉਹ ਹੌਲੀ ਹੌਲੀ ਜਿਹੜੇ ਲੈਵਲਸ ਆ ਉਹ ਘਟਾਉਂਦੇ ਜਾ ਰਹੇ ਹੈਗੇ ਜੀ ਆ। ਸੋ ਬਿਲਕੁਲ ਇਹ ਰੂਲ ਬਣਾਉਣ ਦੇ ਲਈ ਜੋ ਬਾਈਡਨ ਆਫੀਸ਼ੀਅਲਸ ਆ ਉਹ ਇਹੀ ਕੋਸ਼ਿਸ਼ ਕਰ ਰਹੇ ਆ ਵੀ ਆਪਾਂ ਬੈਲੈਂਸ ਬਣਾ ਰਹੇ ਆ ਦੋ ਪ੍ਰਾਇੋਰਟੀਜ਼ ਦੇ ਵਿੱਚ। ਇੱਕ ਤਾਂ ਲੋਕਾਂ ਨੂੰ, ਅਮਰੀਕਨ ਲੋਕਾਂ ਨੂੰ ਇਨਕਰੇਜ ਕਰਨਾ ਆ ਵੀ ਤੁਸੀਂ ਕਲੀਨਰ ਕਾਰਸ ਜੋ ਬਾਏ ਖਰੀਦ ਕੇ ਆਪਾਂ ਕਲਾਈਮੇਟ ਨੂੰ ਫਿਕਸ ਕਰ ਸਕੀਏ, ਮਿਟੀਗੇਟ ਕਰ ਸਕੀਏ। ਤੇ ਦੂਸਰਾ ਇਹ ਆ ਵੀ ਜਿਹੜੀਆਂ ਕੰਪਨੀਆਂ, ਫੈਕਟਰੀਜ਼ ਉਹਨਾਂ ਕੰਪਨੀਆਂ ਦੀਆਂ ਕਾਰਾਂ ਬਣਾਉਂਦੀਆਂ ਹੈਗੀਆਂ ਆ, ਬੈਟਰੀ ਤਾਂ ਬੈਟਰੀ ਨਾਲ ਰਿਲੇਟਡ ਮਟੀਰੀਅਲ ਦੀਆਂ, ਉਹ ਯੂਐਸਏ ਦੇ ਵਿੱਚ ਹੀ ਬਣ ਜਾਂ ਯੂਐਸਏ ਦੇ ਐਲਾਈਜ਼ ਮੁਲਕ ਦੇ ਵਿੱਚ। ਜੀ ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਸੋਸ਼ਲ ਸਿਕਿਉਰਿਟੀ ਦੇ ਜਿਹੜੇ ਟਰਸਟ ਫੰਡਸ ਆ ਉਹਨਾਂ ਦੀ ਡਿਪਲੀਸ਼ਨ ਦੀ ਜਿਹੜੀ ਸਮੱਸਿਆ ਆ ਉਹ ਚੱਲਦੀ ਆ ਰਹੀ ਆ। ਉਸ ਨੂੰ ਲੈ ਕੇ ਜਿਹੜਾ ਇੱਕ ਫਿਕਰਮੰਦੀ ਆ ਉਹ ਲੋਕਾਂ ਦੇ ਵਿੱਚ ਚਿਰਦੀ ਚੱਲਦੀ ਆ ਰਹੀ ਆ। ਟ੍ਰੈਜਰੀ ਹੁਣ ਇਹ ਕਹਿ ਰਹੀ ਆ ਵੀ ਸੋਸ਼ਲ ਸਿਕਿਉਰਿਟੀ ਦੇ ਜਿਹੜੇ ਟਰਸਟ ਫੰਡ ਦੀ ਡਿਪਲੀਸ਼ਨ ਡੇਟ ਆ ਉਹ ਹੁਣ 1 ਸਾਲ ਅਰਲੀ ਹੋ ਗਈ ਆ। ਕਹਿੰਦੇ ਵੀ ਜਿਹੜੇ ਸਕੈਜੂਲਡ ਬੈਨੀਫਿਟਸ ਆ ਉਹ ਹੁਣ 2034 ਤੱਕ ਹੀ ਰਹਿ ਗਏ ਨੇ। ਪ੍ਰੋਗਰਾਮ ਦੇ ਜਿਹੜੇ ਐਨੂਅਲ ਟਰਸਟੀ ਰਿਪੋਰਟ ਅੱਜ ਜਿਹੜੀ ਪੇਸ਼ ਹੋਈ ਆ ਉਸ ਤੋਂ ਬਾਅਦ ਦੇ ਵਿੱਚ ਕਹਿੰਦੇ ਵੀ ਇਸ ਮੌਕੇ ਜਿਹੜਾ ਪ੍ਰੋਗਰਾਮ ਆ ਉਹ ਸਿਰਫ 80% ਜਿਹੜੇ ਬੈਨੀਫਿਟਸ ਮਿਲਣੇ ਚਾਹੀਦੇ ਆ ਉਹਨੇ ਦੇਣ ਦੇ ਵਿੱਚ ਹੀ ਕਾਮਯਾਬ ਰਹਿ ਰਿਹਾ ਆ। ਪ੍ਰੋਜੈਕਸ਼ਨ ਡੇਟ ਫੋਰਕਾਸਟ ਜਿਹੜੀ ਪਿਛਲੇ ਸਾਲ ਹੋਈ ਸੀ ਉਸ ਤੋਂ ਅਰਲੀ ਜਿਹੜੀ ਉਹ ਆ ਗਈ ਆ ਤੇ ਉਹਨਾਂ ਨੇ ਗੁਹਾਰ ਲਾਈ ਆ, ਇਹਨਾਂ ਨੇ ਟਰਸਟੀਜ਼ ਨੇ ਕਾਂਗਰਸ ਨੂੰ ਵੀ ਭਾਈ ਜਿਹੜਾ ਸੋਸ਼ਲ ਸਿਕਿਉਰਿਟੀ ਆ ਤੇ ਮੈਡੀਕੇਅਰ ਆ ਉਸ ਨੂੰ ਫਿਕਸ ਕਰੋ। ਉਧਰ ਜੀਓਪੀ ਵਾਲੇ ਇਸ ਦੇ ਫੰਡਸ ਦੇ ਵਿੱਚ ਕਟੌਤੀ, ਮੈਡੀਕੇਅਰ ਨੂੰ ਹਟਾਉਣ ਦੀਆਂ ਜਿਹੜੀਆਂ ਚਰਚਾਵਾਂ ਤੇਜ਼ੀ ਦੇ ਨਾਲ ਕਰ ਰਹੇ ਸੀ, ਜਿਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਕਈਆਂ ਨੇ ਉਸ ਦੇ ਵਿੱਚ ਯੂ ਟਰਨ ਵੀ ਜਿਹੜੇ ਉਹ ਮਾਰੇ ਆ। ਪਰ ਇਹ ਕਾਂਗਰਸ ਦੇ ਉੱਤੇ ਹੁਣ ਭਾਰ ਹੋਊਗਾ ਵੀ ਕਿਸ ਤਰੀਕੇ ਦੇ ਨਾਲ ਇਸ ਨੂੰ ਨਜਿੱਠਣਾ ਆ, ਕਿਉਂਕਿ ਲੋਕ ਤਾਂ ਸੋਸ਼ਲ ਸਿਕਿਉਰਿਟੀ ਦੇ ਵਿੱਚ ਆਪਣੀ ਇਨਕਮ ਦੇ ਵਿੱਚੋਂ ਬਣਦਾ ਹਿੱਸਾ ਪਾਈ ਜਾ ਰਹੇ ਆ ਤੇ ਜੇ 2034 ਦੇ ਵਿੱਚ ਹੀ ਜਿਹੜਾ ਖਤਮ ਹੋ ਜਾਊਗਾ ਤਾਂ ਬਾਅਦ ਦੇ ਵਿੱਚ ਜਿਹੜੇ ਹੁਣ ਉਦੋਂ ਤੱਕ ਪਾ ਰਹੇ ਆ ਉਹਨਾਂ ਨੂੰ ਬਾਅਦ 'ਚ ਕੀ ਮਿਲੂਗਾ। ਸੋ ਕਾਂਗਰਸ ਕਹਿੰਦੇ ਵੀ ਜੇ ਐਕਸ਼ਨ ਨਹੀਂ ਲੈਂਦੀ ਤਾਂ ਸਿਰਫ 80% ਸਕੈਜੂਅਲ ਬੈਨੀਫਿਟਸ ਜਿਹੜੀ ਉਹ ਪੇਬਲ ਰਹਿ ਜਾਣੇ ਆ, ਜਿਨ੍ਹਾਂ ਵਿੱਚ 올ਡ ਏਜ, ਸਰਵਾਈਵਰ ਇੰਸ਼ੋਰੈਂਸ, ਡਿਸੇਬਿਲਟੀ ਇੰਸ਼ੋਰੈਂਸ ਸਾਰਿਆਂ ਨੂੰ ਕੰਬਾਈਨ ਕਰਕੇ ਜਿਹੜਾ ਆ ਉਹ ਦੇਖਿਆ ਜਾਂਦਾ ਆ। ਹੁਣ ਜਿਹੜੀ ਹਰਜੋਤ ਸਿੰਘ ਦੀ ਇੱਕ ਜਿਹੜੀ ਹੁਣ ਟਰੰਪ ਹੋਣਾ ਦੀ ਆਪਾਂ ਨੂੰ ਪਤਾ ਵੀ ਇੰਡਾਈਟਮੈਂਟ ਹੋਈ ਆ। ਕਈ ਜਿਹੜੇ ਨਿਊਜ਼ ਦੇ ਅਦਾਰੇ ਆ ਉਹ 30 ਤੋਂ ਵੱਧ ਕਾਊਂਟਸ ਜਿਹੜੇ ਆ ਚਾਰजेस ਲਾ ਰਹੇ ਆ ਵੀ ਬਿਜ਼ਨਸ ਤੇ ਜਿਹੜੀਆਂ ਚੀਜ਼ਾਂ ਦੇ ਵਿੱਚ ਉਹਨਾਂ ਨੇ ਇੱਧਰ ਉੱਧਰ ਕੀਤਾ ਆ। ਇਸ ਦੇ ਨਾਲ ਮਾਹੌਲ ਜਿਹੜਾ ਕਾਫੀ ਡਿਵੀਜ਼ਨ ਵਾਲਾ ਹੋਣਾ ਆ। ਅਮਰੀਕਾ ਦੀ ਡੈਟ ਸੀਲਿੰਗ ਦਾ ਮਸਲਾ ਜਿਹੜਾ ਗਰਮੀਆਂ ਦੇ ਵਿੱਚ ਕੁਝ ਮਹੀਨਿਆਂ ਨੂੰ ਮੋਹਰੇ ਆ ਰਿਹਾ ਆ, ਉਹਦੇ ਉੱਤੇ ਜਿਹੜਾ ਉਹ ਕੀ ਬਣੂਗਾ, ਰਾਏ ਇੱਕ ਸੁਰ ਜਿਹੜੀ ਉਹ ਕਰ ਸਕਣਗੇ ਕਿ ਕਿੱਧਰ ਨੂੰ ਮਾਹੌਲ ਜਿਹੜਾ ਇਹ ਜਾਣ ਵਾਲਾ ਹੈਗਾ ਆ। ਕਾਫੀ ਜਿਹੜੀ ਸਥਿਤੀ ਜਿਹੜੀ ਆ ਉਹ ਹਰਜੋਤ ਸਿੰਘ ਜੀ ਕਹਿ ਲਓ ਵੀ ਗੁੰਝਲਦਾਰ ਬਣਦੀ ਜਾ ਰਹੀ ਆ ਤੇ ਇਸ ਟਾਈਮ ਫੌਗ ਜਿਹੜੀ ਆ, ਧੁੰਦ ਦੇ ਵਿੱਚ ਇਹ ਸਾਰਾ ਕੁਝ ਜਿਹੜਾ ਪਿਆ ਆ ਵੀ ਪਤਾ ਨਹੀਂ ਅੱਗੇ ਜਾ ਕੇ ਬਣਨਾ ਕੀ ਹੈਗਾ ਆ। ਸੋ ਲੈਟਸ ਸੀ ਕੀ ਬਣਦਾ ਆ, ਪਰ ਇਹ ਸੋਸ਼ਲ ਸਿਕਿਉਰਿਟੀ ਤੇ ਮੈਡੀਕੇਅਰ ਵਾਲਿਆਂ ਦੇ ਲਈ ਇੱਕ ਮਾੜੀ ਖਬਰ ਦੇ ਤੌਰ ਦੇ ਉੱਤੇ ਦੇਖ ਸਕਦੇ ਆ। ਕਹਿੰਦੇ ਵੀ 2034 ਤੱਕ ਹੀ ਸਾਰੀ ਜਿਹੜੀ ਰਾਸ਼ੀ ਇਹਦੇ ਵਿੱਚ ਮੁੱਕ ਸਕਦੀ ਆ। 90 ਮਿਲੀਅਨ ਲੋਕ ਅਮਰੀਕਾ ਦੇ ਵਿੱਚ ਇਸ ਟਾਈਮ ਦੇ ਉੱਤੇ ਸਟਾਰਮ ਥ੍ਰੈਟ ਦੇ ਅੰਡਰ ਹੈਗੇ ਆ, ਜਿਨ੍ਹਾਂ ਦੇ ਵਿੱਚੋਂ ਬਹੁਤ ਜ਼ਿਆਦਾ ਵਾਇਲੈਂਟ ਟੋਰਨੇਡੋਜ਼ ਦੇ ਏਰੀਏ ਦੇ ਵਿੱਚ ਆਉਂਦੇ ਆ। ਸੋ ਇਹ ਸਾਰਾ ਮੋਡਰੇਟ ਕਹਿੰਦੇ ਤੋਂ ਲੈ ਕੇ ਲੈਵਲ 4 ਤੇ ਲੈਵਲ 5 ਦਾ ਰਿਸਕ, ਕਾਫੀ ਸਵੀਅਰ ਸਟਾਰਮ ਤੇ ਟੋਰਨੇਡੋਜ਼ ਮਿਸੀਸੀਪੀ ਤੋਂ ਲੈ ਕੇ ਆਇਓਵਾ ਤੱਕ, ਜਿਹਦੇ ਵਿੱਚ ਮੈਂਫਿਸ, ਟੈਨਸੀ, ਲਿਟਲ ਰੌਕ, ਅਰਕਨਸਾ, ਡੇਸਮੋਇਨਸ, ਆਇਓਵਾ, ਸੈਂਟ ਲੂਇਸ, ਇਹ ਸਾਰੇ ਏਰੀਏ ਆਉਂਦੇ ਹੈਗੇ ਆ। ਸੋ ਵੈਸਟ ਕੋਸਟ ਤੋਂ ਬਾਅਦ ਇੱਧਰ ਮੀਂਹ ਸਨੋ ਤੋਂ ਬਾਅਦ ਹੁਣ ਇਹਨਾਂ ਸਟੇਟਾਂ ਦੇ ਵਿੱਚ ਜਿੱਥੇ 90 ਮਿਲੀਅਨ ਦੇ ਕਰੀਬ ਲੋਕ ਰਹਿੰਦੇ ਆ, ਕਾਫੀ ਮੌਸਮ ਖਰਾਬ ਹੋਣ ਜਾ ਰਿਹਾ। ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ, ਕਹਿੰਦੇ ਵੀ ਕਈ ਏਰੀਏ ਦੇ ਵਿੱਚ ਤਾਂ ਹਵਾਵਾਂ ਜੋ ਆ 136 ਮੀਲ ਪਰ ਆਵਰ ਦੇ ਹਿਸਾਬ ਦੇ ਨਾਲ ਚੱਲਣਗੀਆਂ। ਓਵਰਆਲ ਮੋਡਰੇਟ ਰਿਸਕ ਜੋ ਆ ਉਹ 10 ਮਿਲੀਅਨ ਲੋਕਾਂ ਨੂੰ
ਕਵਰ ਕਰੂਗਾ। ਕਹਿੰਦੇ ਵੀ ਵਾਈਡ ਸਪਰੈਡ ਡੈਮੇਜਿੰਗ ਵਿੰਡਸ, ਹਵਾ ਦੇ ਨਾਲ ਬਹੁਤ ਸਾਰਾ ਜਿਹੜਾ ਨੁਕਸਾਨ ਹੋਣਾ, ਤੇ ਟੋਰਨੇਡੋਜ਼ ਦੇ ਨਾਲ, ਇਹ ਸਾਰਾ ਕੁਝ ਇਹਦੇ ਉੱਤੇ ਅੱਖ ਰੱਖੀ ਹੋਈ ਆ। ਬਿਲ ਵਾਂਟਿੰਗ ਇੱਕ ਚੀਫ ਆਫ ਫੋਰੈਸਟ ਆਪਰੇਸ਼ਨਸ ਹੈਗੇ ਆ ਸਟਾਰਮ ਪ੍ਰੈਡਿਕਸ਼ਨ ਸੈਂਟਰ ਦੇ, ਉਹਨਾਂ ਨੇ ਦੱਸਿਆ ਹੈ। ਸੋ ਆਪਾਂ ਦੇਖਦੇ ਹੀ ਆ ਕਲਾਈਮੇਟ ਚੇਂਜ ਕਰਕੇ ਬਹੁਤ ਕੁਝ ਚੇਂਜ ਹੋ ਰਿਹਾ ਤੇ ਬੜਾ ਨੁਕਸਾਨ ਹੋ ਰਿਹਾ। ਹੁਣ ਇੱਕ ਨਵਾਂ ਟੌਪਿਕ ਜਿਹੜਾ ਆ, ਇਹ ਕਿਸ ਤਰ੍ਹਾਂ ਇਦਾਂ ਦੇ ਮੌਸਮ ਨੂੰ ਹੈਂਡਲ ਕਰਨਾ ਹੈਗਾ ਆ, ਇਹ ਸਾਇੰਟਿਸਟ ਦੇ ਲਈ ਸਿਰਦਰਦੀ ਬਣ ਗਿਆ ਹੈਗਾ। ਜੀ ਜੀ ਬਿਲਕੁਲ। ਜਿਹੜਾ ਹਰਜੋਤ ਸਿੰਘ ਜੀ, ਆਪਾਂ ਸੋਸ਼ਲ ਸਿਕਿਉਰਿਟੀ ਮੈਡੀਕਲ ਦੀ ਗੱਲ ਕਰ ਰਹੇ ਸੀ, ਯੂਐਸ ਡਾਲਰ ਦਾ ਵੀ ਹਾਲ ਜਿਹੜਾ ਆ, ਕਹਿੰਦੇ ਵੀ ਇਸ ਟਾਈਮ ਕੋਈ ਬਹੁਤਾ ਚੰਗਾ ਨਹੀਂ ਚੱਲ ਰਿਹਾ। ਰੀਜ਼ਨ ਉਹਦੇ ਵਿੱਚ ਇਹ ਆ ਵੀ ਬਹੁਤ ਸਾਰੇ ਜਿਹੜੇ ਮੁਲਕ ਆ ਇਸ ਨੂੰ ਐਜ਼ ਏ ਰਿਜ਼ਰਵ ਕਰੰਸੀ ਦੇ ਤੌਰ ਤੋਂ ਹਟਾਉਣਾ ਚਾਹੁੰਦੇ ਆ। ਚੀਨ ਤੇ ਫਰਾਂਸ ਨੇ ਬੀਤੇ ਦਿਨੀ ਇੱਕ ਸਮਝੌਤਾ ਜਿਹੜਾ LNG ਟ੍ਰੇਡ ਦਾ ਜਿਹੜਾ ਆ, ਉਹ ਚੀਨ ਦੀ ਕਰੰਸੀ ਯੂਆਨ ਦੇ ਵਿੱਚ ਜਿਹੜਾ ਉਹ ਕੀਤਾ ਆ। ਸਾਊਦੀ ਅਰੇਬੀਆ ਤੇ ਈਰਾਨ ਦੇ ਨਾਲ ਮਿਲ ਕੇ ਤੇਲ ਦਾ ਐਕਸਪੋਰਟ ਇੰਪੋਰਟ ਚੀਨ ਆ, ਉਹ ਉਹਨਾਂ ਦੀ ਲੋਕਲ ਕਰੰਸੀ ਦੇ ਵਿੱਚ ਕਰਨਾ ਚਾਹੁੰਦਾ ਆ। ਸਾਊਦੀ ਅਰੇਬੀਆ ਜਦ ਕਿ ਅਮਰੀਕਾ ਦਾ ਬੜਾ ਖਾਸਾ ਜਿਹੜਾ ਫਰੈਂਡ ਆ, ਇੰਨੇ ਹਥਿਆਰ ਜਿਹੜਾ ਅਮਰੀਕਾ ਉਹਨਾਂ ਨੂੰ ਵੇਚਦਾ ਆ ਤੇ ਉਹਨਾਂ ਦੇ ਹਿਊਮਨ ਰਾਈਟ ਵਾਇਲੇਸ਼ਨ ਤੋਂ ਅੱਖਾਂ ਜਿਹੜਾ ਮੋੜੀ ਰੱਖਦਾ ਹੈ ਅਮਰੀਕਾ, ਇਹ ਆਪਾਂ ਸਾਰਿਆਂ ਨੂੰ ਜਿਹੜਾ ਇਸ ਚੀਜ਼ ਦੇ ਵਿੱਚ ਪਤਾ ਆ। ਪਰ ਯੂਐਸ ਡਾਲਰ ਤੋਂ ਜੇ ਹਟ ਕੇ ਕਰਦੇ ਆ ਤਾਂ ਯੂਐਸ ਡਾਲਰ ਦੇ ਜਿਹੜੇ ਕੋਲੈਪਸ ਦਾ ਜਿਹੜਾ ਖਤਰਾ ਆ ਉਹ ਬਣਿਆ ਪਿਆ ਆ। ਸੋ ਜਿਹੜੀ ਗਲੋਬਲ ਸੁਪਰਮੇਸੀ ਇਸ ਟਾਈਮ ਅਮਰੀਕਾ ਦੇ ਡਾਲਰ ਦੀ ਜਿਹੜੀ ਰਹੀ ਆ, ਉਹ ਹੌਲੀ ਹੌਲੀ ਸ਼ਾਇਦ ਘਟ ਸਕਦੀ ਆ। ਸ਼ੀ ਜਿਨਪਿੰਗ, ਵਲਾਦੀਮਿਰ ਪੁਤਿਨ, ਜਿਹੜੇ ਕਿ ਹੁਣ ਬਹੁਤ ਕਰੀਬੀ ਮਿੱਤਰ ਇੱਕ ਦੂਜੇ ਨੂੰ ਦੱਸਦੇ ਨੇ, ਇਹਨਾਂ ਦਾ ਤੇ ਹੋਰ ਕਈ ਮੁਲਕਾਂ ਦਾ ਇਹ ਇਸ ਟਾਈਮ ਟਿਲ ਦਾ ਜ਼ੋਰ ਲੱਗਾ ਪਿਆ ਆ ਵੀ ਆਪਾਂ ਜਿਹੜਾ ਐਕਸਪੋਰਟ ਇੰਪੋਰਟ ਆ ਯੂਐਸ ਡਾਲਰ ਦੇ ਵਿੱਚ ਨਹੀਂ ਕਰਨਾ ਹੈਗਾ। ਇੱਕ ਜਿਹੜੇ ਇਸ ਟਾਈਮ ਸ਼ੀ ਜਿਨਪਿੰਗ ਨੇ ਕਿਹਾ ਆ ਵੀ 100 ਸਾਲਾਂ ਬਾਅਦ ਚੇਂਜਸ ਆ ਰਹੇ ਆ ਇਸ ਮਾਮਲੇ ਵਿੱਚ। ਬਹੁਤ ਸਾਰੇ ਜਿਹੜੇ ਮੁਲਕ ਆ ਉਹ ਯੂਐਸ ਕਰੰਸੀ ਦੇ ਵਿੱਚ ਐਕਸਪੋਰਟ ਇੰਪੋਰਟ ਨਹੀਂ ਕਰਨਗੇ, ਕਿਉਂਕਿ ਉਹਨਾਂ ਨੂੰ ਕੀ ਕਰਨਾ ਪੈਂਦਾ ਸੀ, ਪਹਿਲਾਂ ਆਪਣੀ ਕਰੰਸੀ ਨੂੰ ਯੂਐਸ ਕਰੰਸੀ ਦੇ ਵਿੱਚ ਤਬਦੀਲ ਕਰਨਾ ਪੈਂਦਾ ਸੀਗਾ, ਫਿਰ ਉਹਦੇ ਵਿੱਚ ਕਰਕੇ ਤੇ ਫਿਰ ਉਹ ਦੂਜੇ ਪਾਸੇ ਜਿਹੜੀ ਆ ਉਹ ਕਰੰਸੀ ਨੂੰ ਜਿਹੜੇ ਦੂਜੇ ਮੁਲਕ ਵਾਲੇ ਆ ਉਹਦੇ ਵਿੱਚ ਕਰਦੇ ਸੀਗੇ। ਸੋ ਇੱਕ ਮਿਡਲ ਮੈਨ ਦੇ ਤੌਰ ਦੇ ਉੱਤੇ, ਮੇਨ ਕਰੰਸੀ ਦੇ ਤੌਰ ਦੇ ਉੱਤੇ ਯੂਐਸ ਡਾਲਰ ਜਿਹੜਾ ਉਹ ਚੱਲ ਰਿਹਾ ਸੀ। ਤੇ ਜੇ ਇਸ ਤਰੀਕੇ ਦੇ ਨਾਲ ਹਟ ਜਾਂਦੇ ਆ ਤਾਂ ਕਾਫੀ ਜਿਹੜਾ ਅਸਰ ਜਿਹੜਾ ਹਰਜੋਤ ਸਿੰਘ ਜੀ ਪਊਗਾ, ਅਮਰੀਕਾ ਦਾ ਜਿਹੜਾ ਗਲੋਬਲ ਦਬਦਬਾ ਹੈਗਾ ਆ ਉਸ ਦੇ ਵਿੱਚ ਕਾਫੀ ਵੱਡੀ ਜਿਹੜੀ ਚੋਟ ਆ, ਇੱਕ ਮਾਰਕ ਆ, ਉਹ ਇਸ ਦੇ ਵਿੱਚ ਲੱਗ ਸਕਦਾ ਆ। ਦੇਖੋ ਕੀ ਬਣਦਾ ਆ। ਬਹੁਤ ਸਾਰੇ ਮੁਲਕ ਲੱਗੇ ਆ, ਅਮਰੀਕਾ ਵਾਲੇ ਆਪਣੀ ਇਹਨਾਂ ਪਾਲਿਸੀਜ਼ ਦੇ ਵਿੱਚ ਕੀ ਕਰਨਗੇ ਤਾਂ ਜੋ ਜਿਹੜਾ ਆਪਣਾ ਅਮਰੀਕਾ ਦੇ ਡਾਲਰ ਦਾ ਜਿਹੜਾ ਦਬਦਬਾ ਆ ਉਹ ਕਾਇਮ ਰਹੇ। ਜੀ ਬਿਲਕੁਲ। ਅਗਲੀ ਖਬਰ 'ਤੇ ਚੱਲੀਏ, ਇਹ ਵੀ ਇਕਨੋਮੀ ਦੇ ਨਾਲ ਰਿਲੇਟਡ ਹੀ ਆ। ਕੰਜ਼ਿਊਮਰਸ ਜਿਹੜੇ ਆ, ਕਹਿੰਦੇ ਵੀ ਉਹਨਾਂ ਤੇ ਜ਼ਿਆਦਾ ਅਸਰ ਨਹੀਂ ਪਿਆ ਬੈਂਕਿੰਗ ਕ੍ਰਾਈਸਿਸ ਨੂੰ ਲੈ ਕੇ, ਉਹ ਇਸ ਨੂੰ ਇੰਨਾ ਜ਼ਿਆਦਾ ਸੀਰੀਅਸ ਨਹੀਂ ਲੈ ਰਹੇ, ਪਰ ਸਾਰੇ ਜਾਣੇ ਐਂਟੀਸਪੇਟ ਇਹੀ ਕਰ ਰਹੇ ਆ ਵੀ ਰਿਸੈਸ਼ਨ ਆ ਰਿਹਾ ਹੈਗਾ। ਸੋ ਓਵਰਆਲ ਜੇ ਤੁਸੀਂ ਆਮ ਸਟੋਰਾਂ ਤੇ ਵੀ ਜਾਓ, ਹੁਣ ਇੰਨਾ ਜ਼ਿਆਦਾ ਰਸ਼ ਨਹੀਂ ਹੁੰਦਾ ਹੈਗਾ ਚੀਜ਼ਾਂ ਖਰੀਦਣ ਦੇ ਲਈ। ਇੱਕ ਯੂਨੀਵਰਸਿਟੀ ਨੇ ਨਵਾਂ ਕੰਜ਼ਿਊਮਰ ਸੈਂਟੀਮੈਂਟ ਇੰਡੈਕਸ ਜੋ ਆ, ਯੂਨੀਵਰਸਿਟੀ ਆਫ ਮਿਸ਼ੀਗਨ ਨੇ ਰਿਲੀਜ਼ ਕੀਤਾ ਹੈ, ਅੱਜ ਸਵੇਰੇ ਹੀ ਰਿਲੀਜ਼ ਕੀਤਾ ਹੈ। ਉਹਨਾਂ ਦੇ ਮੁਤਾਬਕ ਉਹਨਾਂ ਨੇ ਦੱਸਿਆ ਵੀ ਕੰਜ਼ਿਊਮਰ ਸੈਂਟੀਮੈਂਟ ਮਾਰਚ ਮਹੀਨੇ ਦੇ ਵਿੱਚ 67 ਤੋਂ ਡਿੱਗ ਕੇ 62 ਤੱਕ ਆ ਗਿਆ ਆ। ਫਰਵਰੀ ਦੇ ਵਿੱਚ 7.5% ਡ੍ਰੌਪ ਹੋਇਆ ਸੀਗਾ। ਸੋ ਇਹ ਮਾਰਚ ਦੇ ਵਿੱਚ 8.5% ਦੇ ਕਰੀਬ ਇਹ ਜਿਹੜਾ ਡ੍ਰੌਪ ਹੋਇਆ ਹੈਗਾ। ਸੋ ਈਵਨ ਦੋ ਬੈਂਕਾਂ ਫੇਲ ਹੋਈਆਂ ਆ, ਪਰ ਓਵਰਆਲ ਬੈਂਕਾਂ ਨੂੰ ਸਾਈਡ ਤੇ ਜੇ ਰੱਖ ਦਿੱਤਾ ਜਾਵੇ ਤੇ ਕੰਜ਼ਿਊਮਰ ਕਾਫੀ ਹੁਣ ਫਿਕਰਮੰਦ ਹੈਗੇ ਆ ਇਨਫਲੇਸ਼ਨ ਦੇ ਸੰਬੰਧ ਦੇ ਵਿੱਚ, ਕਿਉਂਕਿ ਹਜੇ ਵੀ ਜੋ ਚੀਜ਼ਾਂ ਦੀ ਕੀਮਤਾਂ ਆ ਉਹ ਕਾਫੀ ਹਾਈ ਹੈਗੀਆਂ ਤੇ ਲੇ ਆਫ ਹੁਣ ਬਹੁਤ ਵੱਡੀ ਗਿਣਤੀ ਦੇ ਵਿੱਚ ਜੋ ਆਪਣੀ ਸ਼ੁਰੂ ਹੋ ਗਈ ਆ। ਆਪਾਂ ਦੇਖਿਆ ਵੀ ਟੈਕ ਇੰਡਸਟਰੀ 'ਚ ਤਾਂ 3 ਲੱਖ ਤੋਂ ਵੱਧ ਹੁਣ ਤੱਕ ਲੇ ਆਫ ਹੋ ਚੁੱਕੇ ਹੈਗੇ ਆ। ਰੀਟੇਲ ਦੇ ਵਿੱਚ ਵੀ, ਈਵਨ ਫਿਲਮ ਇੰਡਸਟਰੀ 'ਚ ਡਿਜ਼ਨੀ ਵਾਲਿਆਂ ਨੇ ਇੰਨੀ ਵੱਡੀ ਗਿਣਤੀ 'ਚ ਲੇ ਆਫ ਕੀਤੀ ਹੈਗੀ ਆ। ਸੋ ਫੈਡ ਵੱਲੋਂ ਵੀ ਇਹ ਕੋਈ ਇੰਡੀਕੇਸ਼ਨ ਨਹੀਂ ਆ ਰਹੀ ਵੀ ਉਹ 2023 ਦੇ ਵਿੱਚ ਇੰਟਰਸਟ ਰੇਟ ਨੂੰ ਘੱਟ ਕਰਨਗੇ, ਬਲਕਿ ਲੱਗਦਾ ਇਹ ਆ ਵੀ ਇੰਟਰਸਟ ਰੇਟ ਫੇਰ ਵਧਾਉਣਗੇ। ਹਾਲਾਂਕਿ ਇਸ ਵਾਰ ਉਹਨਾਂ ਦੇ ਉੱਤੇ ਬਹੁਤ ਜ਼ਿਆਦਾ ਪ੍ਰੈਸ਼ਰ ਸੀ ਵੀ ਇੰਟਰਸਟ ਰੇਟ ਨਾ ਵਧਾਇਆ ਜਾਵੇ, ਨਹੀਂ ਤਾਂ 187 ਦੇ ਕਰੀਬ ਹੋਰ ਬੈਂਕਾਂ ਵੀ, ਇਹ ਜੋ ਸਿਲੀਕਨ ਵੈਲੀ ਬੈਂਕ ਆ, ਇਸ ਦੇ ਰਾਹ ਦੇ ਉੱਤੇ ਜਾ ਸਕਦੀਆਂ ਹੈਗੀਆਂ। ਜੀ ਜੀ
ਜੀ ਤੇ ਹਰਜੋਤ ਸਿੰਘ ਜੀ ਸਮਾਂ ਵੀ ਆਪਣੇ ਪ੍ਰੋਗਰਾਮ ਦਾ ਜਿਹੜਾ ਉਹ ਸਮਾਪਤੀ ਦੇ ਵੱਲ ਨੂੰ ਆ ਤੇ ਦੱਸ ਜਾਈਏ ਇਸ ਤੋਂ ਅਗਲਾ ਜਿਹੜਾ ਉਹ ਪ੍ਰੋਗਰਾਮ ਤੁਹਾਡੇ ਲਈ ਪੇਸ਼ ਕੀਤਾ ਜਾਊਗਾ ਆਤਮਿਕ ਆਨੰਦ ਗੁਰਬਾਣੀ ਦੇ ਸ਼ਬਦ ਕੀਰਤਨ। ਤੁਸੀਂ ਗੁਰਬਾਣੀ ਦੇ ਵਿੱਚੋਂ ਕੋਈ ਸ਼ਬਦ ਆ ਉਹ ਸਰਵਣ ਕਰਨਾ ਚਾਹੁੰਦੇ ਆ ਤਾਂ ਸਟੂਡੀਓ 'ਚ ਕਾਲ ਕਰਕੇ ਰਿਕੁਐਸਟ ਕਰ ਸਕਦੇ ਆ। ਫਿਰ 11 ਤੋਂ ਲੈ ਕੇ ਪੌਣੇ 1 ਵਜੇ ਤੱਕ ਪ੍ਰੋਗਰਾਮ ਨਜ਼ਰੀਆ, ਪੌਣੇ 1 ਵਜੇ ਅਪਡੇਟ ਕੈਨੇਡਾ ਪ੍ਰੋਗਰਾਮ ਹੋਊਗਾ। 1 ਤੋਂ ਲੈ ਕੇ 2:30 ਵਜੇ ਤੱਕ ਕੁਝ ਗੱਲਾਂ ਕੁਝ ਗੀਤ ਪ੍ਰੋਗਰਾਮ। 3 ਤੋਂ 4 ਵਜੇ ਦੇ ਵਿੱਚ ਪ੍ਰੋਗਰਾਮ ਸਾਂਝੀ ਸੱਥ ਪੇਸ਼ ਕੀਤਾ ਜਾਊਗਾ ਤੇ 4 ਤੋਂ ਲੈ ਕੇ 5:30 ਵਜੇ ਤੱਕ ਪ੍ਰੋਗਰਾਮ ਘਰ ਸੰਸਾਰ ਆਵੇਗਾ। 5:40 ਦੇ ਉੱਤੇ ਅਪਡੇਟ ਕੈਲੀਫੋਰਨੀਆ, ਅਮਰੀਕਾ ਤੇ ਕੈਲੀਫੋਰਨੀਆ ਦੀਆਂ ਅਹਿਮ ਖਬਰਾਂ ਦਾ ਬੁਲਟਨ ਲੈ ਕੇ ਹਾਜ਼ਰ ਹੋਵਾਂਗੇ। ਫਿਰ 6 ਤੋਂ 8, ਸਵਾ 8 ਵਜੇ ਤੱਕ ਪ੍ਰੋਗਰਾਮ ਸ਼ਾਮ ਦਾ ਗੁਰਬਾਣੀ ਦੇ ਦੀਵਾਨ ਸਰਵਣ ਕਰਾਂਗੇ, ਜਿੱਥੇ ਗੁਰੂ ਘਰ ਟ੍ਰੇਸੀ ਦਮਦਮੀ ਟਕਸਾਲ ਉੱਥੇ ਜਿਹੜੇ ਵਿਸ਼ੇਸ਼ ਜਿਹੜੇ ਹੋਲੇ ਮਹੱਲੇ ਦੇ ਸੰਬੰਧ ਦੇ ਵਿੱਚ ਨਗਰ ਕੀਰਤਨ ਸਜਾਇਆ ਜਾਣਾ ਆ ਤੇ ਹੋਲੇ ਮਹੱਲੇ ਦੇ ਸੰਬੰਧ ਦੇ ਵਿੱਚ ਜਿਹੜਾ ਸਪੋਰਟਸ ਡੇ ਰੱਖਿਆ ਗਿਆ ਆ ਉਸ ਸੰਬੰਧ ਵਿੱਚ ਜਿਹੜੇ ਸਮਾਗਮ ਚੱਲ ਰਹੇ ਆ ਉਹਨਾਂ ਦਾ ਸਿੱਧਾ ਪ੍ਰਸਾਰਣ ਤੁਸੀਂ ਸਰਵਣ ਕਰੋਗੇ। ਤੇ ਫਿਰ ਸ਼ਾਮ ਨੂੰ 8:30 ਵਜੇ ਪ੍ਰੋਗਰਾਮ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਹੋਣਾ ਦੇ ਨਾਲ ਖਬਰ ਤੇ ਨਜ਼ਰ ਉਹ ਲੈ ਕੇ ਹਾਜ਼ਰ ਹੋਵਾਂਗੇ। ਇੱਦਾਂ ਹੀ ਪੰਜਾਬੀ ਰੇਡੀਓ USA ਦੇ ਉੱਤੇ ਪ੍ਰੋਗਰਾਮ ਜਿਹੜੇ ਆ ਉਹ ਚੱਲਦੇ ਰਹਿਣਗੇ। ਹੁਣ ਆਪਾਂ ਇਜਾਜ਼ਤ ਲੈਂਦੇ ਹਾਂ ਮੇਰੇ ਰਾਜਕਰਮਜੀਤ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।